ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੂਤਰ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਤੇ ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚੰਦ R9 ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ, ਲਾਲੀ ਸਿੱਧੂ ਜੀ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਜੀ ਕਲੋਵਿਸ ਤੋਂ, ਸੁਖਦੇਵ ਸਿੰਘ ਜਟਾਣਾ ਜੀ ਯੂਬਾ ਸਿਟੀ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਗੁਰਸਰੀਆ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪਿਛਲੇ ਲੰਮੇ ਸਮੇਂ ਤੋਂ ਜਿਹੜਾ ਇਹ ਚੱਲ ਰਿਹਾ ਸੀ ਮਸਲਾ, ਸੁਪਰੀਮ ਕੋਰਟ ਤੱਕ ਜਿਹੜਾ ਇਹ ਪਹੁੰਚਿਆ ਸੀ। ਭਾਰਤ ਵਿੱਚ ਜਿਹੜਾ 3 ਤਲਾਕ ਦਾ ਕਹਿੰਦੇ ਜੀ ਭੋਗ ਪੈ ਗਿਆ। ਸੁਪਰੀਮ ਕੋਰਟ ਨੇ ਇਤਿਹਾਸਿਕ ਫੈਸਲੇ 'ਚ 3 ਤਲਾਕ ਨੂੰ ਰੱਦ ਕਰ ਦਿੱਤਾ। ਵਾਕਿਆ ਇਹ ਜਿਹੜਾ ਫੈਸਲਾ ਇਸ ਸਮੇਂ ਇਤਿਹਾਸਕ ਮੰਨਿਆ ਜਾ ਰਿਹਾ, ਕਿਉਂਕਿ ਇਸ ਲੜਾਈ ਨੂੰ ਕੁਝ ਮੁਸਲਿਮ ਔਰਤਾਂ ਹੀ ਇੱਥੋਂ ਤੱਕ ਲੈ ਕੇ ਗਈਆਂ ਸਨ ਜੀ। ਅੱਜ ਜਦੋਂ ਉਸ ਸੁਪਰੀਮ ਕੋਰਟ ਦਾ ਸੰਵਿਧਾਨਕ ਬੈਂਚ ਇਸ ਕੇਸ ਦਾ ਫੈਸਲਾ ਕਰਨ ਲੱਗਿਆ ਤਾਂ ਉੱਥੇ ਵੀ ਰਾਏ ਹੈ ਜਿਹੜੀ ਉਹ ਬੜੀ ਵੰਡੀ ਹੋਈ ਸੀਗੀ ਜੀ। ਮਤਲਬ ਕਿ 5 ਜੱਜਾਂ ਦਾ ਇਹ ਬੈਂਚ ਸੀਗਾ। 2 ਜੱਜ ਇਸ 3 ਤਲਾਕ ਦੀ ਪ੍ਰਥਾ ਦੇ ਨਾਲ ਸਹਿਮਤੀ ਰੱਖ ਰਹੇ ਸਨ, ਜਦਕਿ 3 ਜਿਹੜੇ ਜੱਜ ਸੀਗੇ ਉਹ ਇਸ ਪ੍ਰਥਾ ਦੇ ਉਲਟ ਗਏ। ਮਤਲਬ ਮੈਜੋਰਟੀ ਉਹਨਾਂ ਦੀ ਸੀ ਜੋ ਲੋਕ ਇਹ ਚਾਹੁੰਦੇ ਸਨ ਕਿ ਇਸ ਪ੍ਰਥਾ ਨੂੰ ਬੰਦ ਕਰ ਦਿੱਤਾ ਜਾਵੇ। ਸੋ ਉਸ ਸੰਵਿਧਾਨਕ ਬੈਂਚ ਦਾ ਇਹ ਫੈਸਲਾ ਆ ਗਿਆ ਕਿ ਫਿਰ ਇਸ 3 ਤਲਾਕ ਵਾਲੀ ਪ੍ਰਥਾ ਨੂੰ ਹਾਲ ਦੀ ਘੜੀ ਰੱਦ ਕਰ ਦਿੱਤਾ ਜਾਵੇ। ਹੁਣ ਇਹਦੇ ਤੇ ਪਹਿਲੇ ਦੌਰ ਦੇ ਵਿੱਚ 6 ਮਹੀਨੇ ਦੀ ਪਾਬੰਦੀ ਲੱਗੇਗੀ। 6 ਮਹੀਨੇ ਰੋਕ ਲਾ ਦਿੱਤੀ ਗਈ ਹੈ ਇਹਦੇ ਤੇ। ਫਿਰ ਕੇਂਦਰ ਨੂੰ ਨਾਲ ਹੁਕਮ ਦੇ ਦਿੱਤਾ ਗਿਆ ਕਿ ਤੁਸੀਂ ਇਸ ਵਕਫੇ ਦੇ ਦੌਰਾਨ ਇਸ ਸੰਬੰਧੀ ਇੱਕ ਨਵਾਂ ਕਾਨੂੰਨ ਲੈ ਕੇ ਆਓ, ਕਿਉਂਕਿ ਉਲਝਣ ਇਹ ਆ ਕਿ 3 ਤਲਾਕ ਵਾਲਾ ਮਸਲਾ ਜਿਹੜਾ ਉਹ ਤੇ ਠੀਕ ਆ, ਸੁਲਟਾ ਲਿਆ, ਰੱਦ ਕਰ ਦਿੱਤਾ, ਪਰ ਇਹਦਾ ਬਦਲ ਕੀ ਆ? ਤੁਹਾਡੇ ਕੋਲ ਬਦਲ ਕੀ ਆ? ਮੰਨ ਲਓ ਜੇ ਕਿਸੇ ਨੇ ਆਪੋ ਵਿੱਚ ਸਹਿਮਤ ਹੋ ਕੇ ਤਲਾਕ ਲੈਣਾ, ਉਹਦੇ ਲਈ ਕੀ ਬਦਲਿਆ? ਜਾਂ ਕਿਸੇ ਨੇ ਦੁਖੀ ਹੋ ਕੇ ਕਿਸੇ ਤੋਂ ਤਲਾਕ ਲੈਣਾ, ਉਹਦੇ ਲਈ ਕੀ ਬਦਲਿਆ? ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਹਾਲੇ ਵੀ ਦੁਬਿਧਾ ਬਰਕਰਾਰ ਆ। ਇਹਨਾਂ ਸਾਰੀਆਂ ਦੁਬਿਧਾਵਾਂ ਤੋਂ ਪਾਰ ਪਾਉਣ ਲਈ ਸੁਪਰੀਮ ਕੋਰਟ ਨੇ ਕਾਨੂੰਨ ਮੰਤਰਾਲੇ ਨੂੰ ਕਹਿਤਾ ਕਿ ਭਾਈ ਤੁਸੀਂ ਏਦਾਂ ਕਰੋ ਕਿ 6 ਮਹੀਨਿਆਂ ਦੇ ਅੰਦਰ ਅੰਦਰ ਇਸ ਸੰਬੰਧੀ ਇੱਕ ਕਾਨੂੰਨ ਲੈ ਕੇ ਆਓ। ਪਰ ਹਾਲ ਦੀ ਘੜੀ ਇਹ 3 ਤਲਾਕ ਵਾਲਾ ਮੁੱਦਾ ਸੀਗਾ ਜਿਹੜਾ ਉਹ ਇੱਕ ਵਾਰੀ ਰੱਦ ਕਰ ਦਿੱਤਾ ਗਿਆ। ਹਾਲਾਂਕਿ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਹੋਰ ਜਿੰਨੇ ਵੀ ਰਾਜਸੀ ਨੇਤਾ, ਸਿਰਕੱਢ ਨੇਤਾ, ਸਾਰੇ ਨੇ ਇਸ ਫੈਸਲੇ ਨੂੰ ਬਹੁਤ ਵਡਿਆਇਆ। ਹਰੇਕ ਨੇਤਾ ਨੇ ਇਸ ਨੂੰ ਬਹੁਤ ਇਤਿਹਾਸਿਕ ਫੈਸਲਾ ਕਰਾਰ ਦੇ ਕੇ ਬੜੀ ਮਹੱਤਵਪੂਰਨ ਚੀਜ਼ ਕਿਹਾ। ਪਰ ਜਿਹੜਾ ਇੱਥੋਂ ਦਾ ਮੁਸਲਿਮ ਪਰਸਨਲ ਲਾਅ ਬੋਰਡ ਆ, ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਕਹਿ ਦਿੰਦੇ ਆ ਜਿਹਨੂੰ, ਸੋ ਪਰਸਨਲ ਲਾਅ ਬੋਰਡ ਵਾਲਿਆਂ ਨੇ ਹੁਣ ਆਪਣੀ ਇੱਕ ਮੀਟਿੰਗ ਸੱਦੀ ਹੈ। ਉਹ ਅਗਲੀ ਰੂਪ ਰੇਖਾ ਕੀ ਉਲੀਕਦੇ ਆ, ਕੀ ਉਹਨਾਂ ਦਾ ਅਗਲਾ ਸਟੈਪ ਹੋਏਗਾ, ਉਹ ਤੇ ਉਸ ਮੀਟਿੰਗ ਤੋਂ ਬਾਅਦ ਪਤਾ ਲੱਗੇਗਾ। ਪਰ ਹਾਲ ਦੀ ਘੜੀ ਜੋ ਕਾਨੂੰਨੀ ਮਾਹਰ ਆ ਉਹ ਇਹ ਗੱਲ ਕਹਿੰਦੇ ਆ ਕਿ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਨੇ ਫੈਸਲਾ ਕੀਤਾ, ਹੁਣ ਕਾਨੂੰਨੀ ਚਾਰਾਜੋਈ ਤਾਂ ਕੋਈ ਹੋ ਨਹੀਂ ਸਕਦੀ। ਦੂਸਰਾ ਰਸਤਾ ਕੋਈ ਸਰਕਾਰ ਦੇ ਨਾਲ ਤਾਲਮੇਲ ਕਰਕੇ ਕੱਢਿਆ ਜਾਵੇ ਤੇ ਉਹ ਵੱਖਰੀ ਗੱਲ ਆ। ਵੈਸੇ ਇਸ ਮੁੱਦੇ ਤੇ ਜਿਹੜੇ 2 ਜੱਜ ਅੱਜ ਅਸਹਿਮਤ ਸਨ ਕਿ ਇਸ ਚੀਜ਼ ਨੂੰ ਰੱਦ ਨਾ ਕੀਤਾ ਜਾਵੇ, ਉਹਦੇ ਵਿੱਚ ਜਸਟਿਸ ਖਹਿਰ ਸਾਹਿਬ ਵੀ ਸਨ, ਕਿਉਂਕਿ ਇਹ ਜਿਹੜੇ 5 ਜੱਜ ਸੀਗੇ ਇਹ ਵੱਖੋ ਵੱਖਰੇ ਧਰਮਾਂ ਨਾਲ ਸੰਬੰਧਿਤ ਸਨ। ਜਿੱਦਾਂ ਕੋਈ ਸਿੱਖ ਸੀ, ਕੋਈ ਕ੍ਰਿਸਚਨ ਸੀ, ਕੋਈ ਪਾਰਸੀ ਸੀ, ਕੋਈ ਹਿੰਦੂ ਸੀ, ਕੋਈ ਮੁਸਲਿਮ ਸੀ। ਸੋ ਜਿਹੜਾ ਇੱਕ ਜੱਜ ਮੁਸਲਿਮ ਔਰ ਇੱਕ ਸਿੱਖ, ਜਸਟਿਸ ਖਹਿਰ ਸਾਹਿਬ ਤੁਹਾਨੂੰ ਪਤਾ ਹੀ ਹੈ ਇਹ ਚੀਫ ਜਸਟਿਸ ਨੇ। ਸੋ ਇਹ 2 ਜੱਜ ਸੀਗੇ ਜਿਹੜੇ ਉਹ ਇਹਦੇ ਹੱਕ 'ਚ ਸੀਗੇ। ਦੂਸਰੇ 3 ਜੱਜ ਜਿਨ੍ਹਾਂ 'ਚ ਇੱਕ ਪਾਰਸੀ, ਇੱਕ ਕ੍ਰਿਸਚਨ ਔਰ ਇੱਕ ਹਿੰਦੂ, ਇਹ ਜਿਹੜੇ 3 ਜੱਜ ਸੀਗੇ ਉਹ ਇਸ ਪ੍ਰਥਾ ਨੂੰ ਖਤਮ ਕਰਨ ਦੇ ਹੱਕ 'ਚ ਸਨ। ਔਰ ਇਹ ਜਿਹੜੀ ਪ੍ਰਥਾ ਸੀਗੀ ਉਹ ਇਸ ਸਮੇਂ ਬਹੁਤ ਜ਼ਿਆਦਾ ਵਿਵਾਦਤ ਬਣ ਗਈ ਸੀਗੀ। ਹੁਣ ਤੁਹਾਨੂੰ ਪਤਾ ਹੀ ਆ ਕਿ ਕਿਸੇ ਔਰਤ ਨੂੰ ਤਲਾਕ WhatsApp ਤੇ ਭੇਜ ਦਿੱਤਾ ਗਿਆ, ਕਿਸੇ ਨੂੰ ਸਪੀਡ ਪੋਸਟ ਦੇ ਰਾਹੀਂ ਭੇਜ ਦਿੱਤਾ ਗਿਆ, ਕਿਸੇ ਨੂੰ
ਜੂਆ ਖੇਡਣ ਤੋਂ ਰੋਕਣ ਤੋਂ ਹੀ ਤਲਾਕ ਦੇ ਦਿੱਤਾ ਗਿਆ। ਇਸ ਤਰ੍ਹਾਂ ਦੇ ਕੇਸ ਬਹੁਤ ਸਾਰੇ ਸੀਗੇ ਜਿਹੜੇ ਉਹ ਅਦਾਲਤੀ ਚਾਰਾਜੋਈਆਂ ਦਾ ਜਾ ਕੇ ਉੱਥੇ ਕਾਰਨ ਬਣੇ। ਫਿਰ ਸਾਰਿਆਂ ਨੂੰ ਰਲਾ ਕੇ ਇੱਕ ਪਟੀਸ਼ਨ ਹੈ ਜਿਹੜੀ ਉਹ ਬਣਾ ਦਿੱਤੀ ਗਈ, ਜਿਹਦੇ ਤੇ ਅੱਜ ਇਹ ਫੈਸਲਾ ਆਇਆ ਵਾ। ਹੁਣ ਅੱਗੇ ਦੇਖਦੇ ਹਾਂ ਇਸ ਮਾਮਲੇ ਦੇ ਉੱਤੇ ਆਖਰੀ ਨਿਰਣय ਜਿਹੜਾ ਉਹ ਕੇਂਦਰ ਕਾਨੂੰਨ ਬਣਾ ਕੇ ਕਿਸ ਤਰ੍ਹਾਂ ਦਾ ਲਿਆਉਂਦਾ। ਪਰ ਸਭ ਤੋਂ ਵੱਡੀ ਗੱਲ ਜਿਹੜੀ ਇਸ ਵੇਲੇ ਆ ਰਹੀ ਹੈ ਉਹਦੇ 'ਚ ਇਹ ਹੈ ਕਿ ਮੁਸਲਿਮ ਔਰਤਾਂ ਜਿਹੜੀਆਂ ਉਹ ਇਸ ਫੈਸਲੇ ਤੋਂ ਖੁਸ਼ ਆ। ਪ੍ਰਧਾਨ ਮੰਤਰੀ ਨੇ ਵੀ ਟਵੀਟ ਕੀਤਾ ਆਉਣ ਵਾਲੇ ਸਮੇਂ 'ਚ ਇਹ ਹੋ ਸਕਦਾ ਹੈ ਕਿ ਜੇ ਇਹ ਫੈਸਲਾ ਜਿੱਦਾਂ ਕਿ ਸੁਪਰੀਮ ਕੋਰਟ ਦਾ ਫੈਸਲਾ ਤੇ ਅੰਤਮ ਹੈ ਔਰ ਮੁੜ ਕੇ ਕੋਈ ਕਾਨੂੰਨ ਇਹੋ ਜਿਹਾ ਆ ਜਾਂਦਾ ਜਿਹਦੇ 'ਚ ਔਰਤਾਂ ਦੇ ਹਿੱਤਾਂ ਦੀ ਫਿਰ ਰਖਵਾਲੀ ਕੇਂਦਰ ਕਰ ਦਿੰਦਾ ਤਾਂ ਉਸ ਸੂਰਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਅਗਲੇ ਇਲੈਕਸ਼ਨਾਂ 'ਚ ਲਾਭ ਹੋ ਸਕਦਾ। ਅਸੀਂ ਉੱਤਰ ਪ੍ਰਦੇਸ਼ 'ਚ ਵੇਖਿਆ ਕਿ ਜਿੱਥੇ ਮੁਸਲਿਮ ਬਹੁ ਗਿਣਤੀ ਸੀਗੀ ਉਹਨਾਂ ਇਲਾਕਿਆਂ 'ਚ ਵੀ ਭਾਰਤੀ ਜਨਤਾ ਪਾਰਟੀ ਦੀ ਹੈਰਾਨੀਜਨਕ ਢੰਗ ਨਾਲ ਵੋਟ ਵਧੀ ਸੀ। ਇਹਦਾ ਮਤਲਬ ਆ ਕਿ ਜਿਹੜੀ ਮੁਸਲਿਮ ਵੋਟ ਕਦੇ ਭਾਰਤੀ ਜਨਤਾ ਪਾਰਟੀ ਦੀ ਕੱਟੜ ਵਿਰੋਧੀ ਸੀ ਉਹ ਵੀ ਸਵਿੰਗ ਹੁੰਦੀ ਨਜ਼ਰ ਆਉਂਦੀ ਹੈ। ਇਸ ਫੈਸਲੇ ਦੇ ਨਾਲ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਇਸ ਮੁੱਦੇ ਤੇ ਵੱਧ ਚੜ ਕੇ ਲੜਾਈ ਲੜੀ ਆ, ਇਸ ਮੁੱਦੇ ਤੇ ਖਾਸ ਤੌਰ ਤੇ ਜਿਹੜੀਆਂ ਮੁਸਲਿਮ ਔਰਤਾਂ ਨੇ ਉਹਨਾਂ ਦੀ ਵੋਟ ਭਾਰਤੀ ਜਨਤਾ ਪਾਰਟੀ ਵੱਲ ਸਵਿੰਗ ਹੋ ਸਕਦੀ ਹੈ। ਜੀ 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 ਤੇ ਮਿੰਟੂ ਜੀ ਅਗਲੀ ਆਪਾਂ ਗੱਲ ਕਰਦੇ ਹਾਂ ਬੰਗਾਲ, ਬਿਹਾਰ ਅਤੇ ਯੂਪੀ ਵਿੱਚ ਹੜ੍ਹਾਂ ਨੇ ਮਚਾਈ ਵਿਆਪਕ ਤਬਾਹੀ। ਦੇਖੋ ਪਹਿਲਾਂ ਸਭ ਤੋਂ ਜ਼ਿਆਦਾ ਹੜ੍ਹ ਆਏ ਸੀਗੇ ਅਸਮ ਦੇ ਵਿੱਚ ਜੀ, ਉੱਥੇ ਬਹੁਤ ਸਾਰੀਆਂ ਮੌਤਾਂ ਹੋਈਆਂ। ਅਸਮ ਦੇ ਵਿੱਚ ਕਿਉਂਕਿ ਮਾਨਸੂਨ ਬਹੁਤ ਪਹਿਲਾਂ ਆ ਜਾਂਦਾ ਹੈ ਔਰ ਉੱਥੇ ਇਸ ਵਾਰੀ ਜਿਹੜਾ ਬ੍ਰਹਮਪੁੱਤਰ ਇੱਕ ਨਦਾ ਹੈ ਭਾਰਤ ਦਾ। ਆਮ ਤੌਰ ਤੇ ਭਾਰਤ ਦੇ ਵਿੱਚ ਨਦੀਆਂ, ਇਹ ਇੱਕ ਨਦਾ ਜੀ। ਸੋ ਉਹ ਨਦਾ ਜਿਹੜਾ ਚੜਿਆ ਉਹਨੇ ਐਤਕੀ ਬਹੁਤ ਤਬਾਹੀ ਮਚਾਈ। ਮਈ ਤੋਂ ਲੈ ਕੇ ਜੁਲਾਈ ਤੱਕ ਉੱਥੇ 2 ਮਹੀਨੇ ਬਹੁਤ ਜ਼ਿਆਦਾ ਤਬਾਹੀ ਮਚੀ। ਉਹਦੀਆਂ ਰਿਪੋਰਟਾਂ ਮੀਡੀਆ ਦੇ ਵਿੱਚ ਬਹੁਤ ਘੱਟ ਆਈਆਂ ਪਰ ਬਾਅਦ ਦੇ ਵਿੱਚ ਇਹੋ ਹੜ੍ਹ ਆ ਜਿਹੜਾ ਉਹ ਬਿਹਾਰ ਨੂੰ ਕੂਚ ਕਰ ਆਇਆ, ਫਿਰ ਉਸ ਤੋਂ ਇਲਾਵਾ ਬੰਗਾਲ ਨੂੰ ਚਪੇਟ 'ਚ ਲੈ ਲਿਆ। ਹੁਣ ਤੇ ਯੂਪੀ ਦੇ ਵਿੱਚ ਵੀ ਹੜ੍ਹ ਆ ਜਿਹੜਾ ਉਹ ਤਬਾਹੀ ਮਚਾਉਂਦਾ ਜਾਂਦਾ। ਸਾਡੇ ਇੱਥੋਂ ਦੇ ਭਾਰਤ ਦੇ ਲੋਕਾਂ ਦੀ ਬਦਕਿਸਮਤੀ ਹੈ, ਕਦੇ ਡੋਬਾ ਮਾਰ ਜਾਂਦਾ, ਕਦੇ ਸੋਕਾ ਮਾਰ ਜਾਂਦਾ। ਉਹ ਇੱਕ ਕਲਾਕਾਰ ਨੇ ਗੀਤ ਗਾਇਆ ਸੀ, ਅਸੀਂ ਕਤਲ ਹਮੇਸ਼ਾ ਹੋਏ, ਕਦੀ ਇਸ ਮੋੜ ਤੇ ਕਦੀ ਉਸ ਮੋੜ ਤੇ। ਇਹ ਕਤਲ ਹੋਣ ਵਾਲੇ ਲੋਕ ਹੀ ਆ, ਕਦੇ ਉਸ ਮੋੜ ਤੇ ਹੋ ਗਏ ਕਦੇ ਉਸ ਮੋੜ ਤੇ ਹੋ ਗਏ। ਹੁਣ ਜਿਹੜੇ ਯੂਪੀ ਦੇ ਵਿੱਚ 2668 ਦੇ ਕਰੀਬ ਪਿੰਡ ਡੁੱਬੇ ਆ ਉਹਨਾਂ ਦੇ ਵਿੱਚ ਹਾਲੇ ਤੱਕ ਉਹ ਮਦਦ ਨਹੀਂ ਪਹੁੰਚੀ ਜਿਹੜੀ ਕਿ ਪਹੁੰਚ ਜਾਣੀ ਚਾਹੀਦੀ ਸੀ। ਹਾਲਾਂਕਿ ਮੋਦੀ ਸਾਹਿਬ ਵਾਂਗੂ ਜਿਹੜੇ ਯੋਗੀ ਸਾਹਿਬ ਆ ਉਹ ਵੀ ਹਵਾਈ ਟੂਰ ਲਾ ਆਏ ਆ। ਮਤਲਬ ਸਾਡੇ ਲੀਡਰ ਆ ਜਿਹੜੇ ਉਹ ਉੱਤੇ ਵੇਖ ਕੇ ਤੇ ਮੁੜ ਕੇ ਫਿਰ ਪੱਤਰਕਾਰਾਂ ਨੂੰ ਇੱਕ ਇੰਟਰਵਿਊ ਦੇ ਕੇ ਖਾਨਾ ਪੂਰਤੀ ਕਰਕੇ ਘਰ ਨੂੰ ਚਲੇ ਜਾਂਦੇ ਆ। ਯੋਗੀ ਸਾਹਿਬ ਨੇ ਵੀ ਇਹੋ ਕੀਤਾ ਪਰ ਤਬਾਹੀ ਹੈ ਜਿਹੜੀ ਉਹ ਦਿਨੋਂ ਦਿਨ ਵੱਧਦੀ ਜਾਂਦੀ ਪਈ ਆ। ਯੂਪੀ ਦੇ ਵਿੱਚ ਇਸ ਸਮੇਂ 72 ਮੌਤਾਂ ਹੋ ਚੁੱਕੀਆਂ ਤੇ 72 ਦੀ ਰਿਪੋਰਟ ਆ। ਜਿਹੜੀਆਂ ਮੌਤਾਂ ਹਾਲੇ ਅਨਰਿਪੋਰਟਡ ਆ ਉਹਨਾਂ ਦੀ ਗਿਣਤੀ ਹੋਰ ਵੀ ਹੋ ਸਕਦੀ ਹੈ। ਦੂਸਰੇ ਪਾਸੇ ਬੰਗਾਲ ਦੇ ਵਿੱਚ 152 ਮੌਤਾਂ ਹੋ ਚੁੱਕੀਆਂ ਹੁਣ ਤੱਕ। ਬਿਹਾਰ ਦੇ ਵਿੱਚ ਤੇ ਲਗਭਗ ਮੇਰੇ ਖਿਆਲ ਦੇ ਨਾਲ 350 ਮੌਤ ਹੋ ਚੁੱਕੀ। ਇਹ ਅਧਿਕਾਰਤ ਅੰਕੜੇ ਆ। ਜਿਹੜੇ ਅਣ ਅਧਿਕਾਰਤ ਅੰਕੜੇ ਹੋਣਗੇ ਉਹ ਤੇ ਇੱਥੋਂ ਕਿਤੇ ਜ਼ਿਆਦਾ ਹੋਣਗੇ। ਇਕੱਲੇ ਬੰਗਾਲ ਦੇ ਵਿੱਚ ਦੱਸਦੇ ਆ ਕਿ 14,000 ਕਰੋੜ ਰੁਪਈਏ ਤੱਕ ਦਾ ਹੁਣ ਤੱਕ ਨੁਕਸਾਨ ਹੋ ਚੁੱਕਾ। ਬਹੁਤ ਵੱਡੇ ਪੱਧਰ ਤੇ ਤਬਾਹੀ ਮਚੀ ਹੈ। ਪਰ ਪਤਾ ਨਹੀਂ ਕਿਉਂ, ਦੇਖੋ ਅਸੀਂ ਜਦੋਂ ਤੋਂ ਸੁਰਤ ਸੰਭਲੇ ਆ ਅਸੀਂ ਇਸ ਮੁਲਕ ਦੇ ਵਿੱਚ ਇਹੋ ਕੁਝ ਵੇਖਦੇ ਰਹੇ ਹਾਂ। ਜਦੋਂ ਮਈ ਦਾ ਮਹੀਨਾ ਹੁੰਦਾ, ਅਪ੍ਰੈਲ ਦਾ ਮਹੀਨਾ ਹੁੰਦਾ, ਅਖਬਾਰਾਂ ਭਰੀਆਂ ਪਈਆਂ ਹੁੰਦੀਆਂ ਹੜ੍ਹਾਂ ਲਈ ਵਿਸ਼ੇਸ਼ ਪ੍ਰਬੰਧ। ਚਾਹੇ ਕਿਸੇ ਵੀ ਸਟੇਟ 'ਚ ਚਲੇ ਜਾਓ ਖਬਰਾਂ ਇੱਕੋ ਜਿਹੀਆਂ ਮਿਲਣਗੀਆਂ, ਚਾਹੇ ਬਾਂਗਲਾ 'ਚ ਲੱਗੀਆਂ ਹੋਣ, ਚਾਹੇ ਉਹ ਗੁਜਰਾਤੀ ਭਾਸ਼ਾ 'ਚ ਲੱਗੀਆਂ ਹੋਣ, ਚਾਹੇ ਮਲਿਆਲਮ ਭਾਸ਼ਾ 'ਚ ਲੱਗੀਆਂ ਹੋਣ, ਚਾਹੇ ਪੰਜਾਬੀ 'ਚ। ਉਹ ਇਹੋ ਹੀ ਹੁੰਦੀਆਂ ਖਬਰਾਂ ਕਿ ਹੜ੍ਹਾਂ ਨੂੰ ਲੈ ਕੇ ਜਿਹੜਾ ਪ੍ਰਸ਼ਾਸਨ ਆ ਉਹ ਹੋਇਆ ਪੱਬਾਂ ਭਾਰ, ਉਹਨੇ ਕੀਤੇ ਚਕਾ ਚੌਬੰਦ ਪ੍ਰਬੰਧ। ਤੇ ਹੁੰਦਾ ਕੀ ਆ, ਜਦੋਂ ਹੜ੍ਹ ਆਉਂਦੇ ਆ ਉਹ ਜਿਹੜੇ ਪ੍ਰਬੰਧ ਹੁੰਦੇ ਉਹ ਹੜ੍ਹਾਂ ਦੇ ਵਿੱਚ ਪਹਿਲੇ ਵਕਤ ਹੀ ਚਲੇ ਜਾਂਦੇ ਆ, ਉਹ ਵਹਿ ਜਾਂਦੇ ਆ ਨਾਲ ਹੀ। ਫਿਰ ਤਬਾਹੀ ਹੁੰਦੀ ਹੈ ਸ਼ੁਰੂ ਔਰ ਉਸ ਤਬਾਹੀ ਦਾ ਸ਼ਿਕਾਰ ਹੁੰਦੇ ਆ ਲੋਕ। ਦੇਖੋ ਸਾਡੀ ਇੱਥੋਂ ਦੀ ਅੱਜ ਤੱਕ ਦੀ ਜਿਹੜੀ ਕੋਈ ਵੀ ਹੁਕੂਮਤ ਆ ਉਹ ਇਹਨਾਂ ਲਈ ਕੋਈ ਅਗਾਊ ਪ੍ਰਬੰਧ ਨਹੀਂ ਕਰ ਸਕੀ। ਹਾਂ, ਸਿਰਫ ਤੇ ਸਿਰਫ ਅਖਬਾਰੀ ਬਿਆਨਾਂ ਤੇ ਆ। ਦੂਜੀ ਗੱਲ ਆ ਜਿਹੜੀ ਖਾਨਾ ਪੂਰਤੀ ਲੀਡਰ ਕਰ ਜਾਂਦੇ ਆ, ਸੋ ਕਰ ਜਾਂਦੇ ਆ। ਜਿਹੜੀ ਸਭ ਤੋਂ ਜ਼ਰੂਰੀ ਗੱਲ ਹੈ ਕਿ ਜਿਹੜੇ ਲੋਕ ਫਸ ਜਾਂਦੇ ਆ ਉਹਨਾਂ ਲਈ ਵੀ ਉਸ ਪੱਧਰ ਦੀ ਇਮਦਾਦ ਨਹੀਂ ਦਿੱਤੀ ਜਾਂਦੀ ਜਿਸ ਪੱਧਰ ਦੀ ਇਮਦਾਦ ਉੱਥੇ ਜਾਣੀ ਚਾਹੀਦੀ ਹੈ। ਮਸਲਨ ਤੁਸੀਂ ਆਹ ਲੈ ਲਓ ਕਿ ਫੂਡ ਦੇ ਪੈਕਟ ਸੁੱਟੇ ਜਾਂਦੇ ਆ। ਕਿਤੇ ਵੇਖੋ ਕਿਸੇ ਬਾਈਟ ਦੇ ਵਿੱਚ ਜਾਂ ਕਿਸੇ ਵੀਡੀਓ ਦੇ ਵਿੱਚ
ਕੋਈ ਜੀ ਵਿਜ਼ੂਅਲ ਜੀ ਇਦਾਂ ਦਾ ਮਿਲੇ। ਉਹ ਜਦੋਂ ਹੈਲੀਕਾਪਟਰ ਤੋਂ ਫੂਡ ਦੇ ਪੈਕਟ ਸੁੱਟੇ ਜਾਂਦੇ ਆ, ਉਹ 3-4 ਸੁੱਟ ਕੇ ਕੈਮਰੇ ਦੀ ਇੱਕ ਫੁਟੇਜ ਤਿਆਰ ਕਰ ਲਈ ਜਾਂਦੀ ਹੈ ਕਿ ਅਸੀਂ ਫਲਾਣੀ ਥਾਂ ਤੇ ਫੂਡ ਸੁੱਟ ਆਏ ਹਾਂ। ਪਰ ਥੱਲੇ ਦੇਖੋ ਉੱਥੇ ਜਿਹੜੇ ਸੈਂਕੜੇ ਲੋਕ ਹੁੰਦੇ ਆ, ਉਹ 3-4-8-10 ਪੈਕਟਾਂ ਲਈ ਕਿੱਦਾਂ ਲੜਦੇ ਪਏ ਹੁੰਦੇ ਆ। ਇਹਦਾ ਮਤਲਬ ਆ ਕਿ ਉਹ ਲੋਕ ਜਿਹੜੇ ਫਸੇ ਉਹਨਾਂ ਤੱਕ ਪ੍ਰਾਪਤ ਮਾਤਰਾ 'ਚ ਜੋ ਭੋਜਨ ਚਾਹੀਦਾ ਉਹ ਵੀ ਨਹੀਂ ਪਹੁੰਚ ਪਾਉਂਦਾ। ਇੱਥੇ ਬਸ ਸਿਰਫ ਤੇ ਸਿਰਫ ਮੀਡੀਆ ਜਿਹੜਾ ਉਹ ਵੀ ਇਹ ਕਹਿ ਛੱਡਦਾ ਫਲਾਣਾ ਇਲਾਕਾ ਹੜ੍ਹ ਪ੍ਰਭਾਵਿਤ, ਫਲਾਣੇ ਜ਼ਿਲ੍ਹੇ ਹੜ੍ਹ ਪ੍ਰਭਾਵਿਤ। ਤੇ ਜਿਹੜੇ ਸਿਆਸਤਦਾਨ ਆ ਉਹ ਵੀ ਕਹਿ ਛੱਡਦੇ ਆ ਕਿ ਦੇਖੋ ਜੀ ਅਸੀਂ NDRF ਦੀਆਂ ਟੀਮਾਂ ਭੇਜ ਦਿੱਤੀਆਂ, ਅਸੀਂ ਪੀੜਤਾਂ ਲਈ ਫੌਰੀ ਤੌਰ ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਆ। ਮੀਡੀਆ ਇੰਨਾ ਕਹਿ ਕੇ ਸੁਰਖਰੂ ਹੋ ਜਾਂਦਾ ਹੈ ਕਿ ਜੀ ਇੰਨਾ ਇਲਾਕਾ ਹੜ੍ਹ ਪ੍ਰਭਾਵਿਤ ਆ, ਤੇ ਜਿਹੜੇ ਨੇਤਾਗਣ ਆ ਉਹ ਇੰਨਾ ਕਹਿ ਕੇ ਜਾਨ ਬਚਾ ਲੈਂਦੇ, ਭਲਾ ਛਡਾ ਲੈਂਦੇ ਆ ਕਿ ਜੀ ਅਸੀਂ NDRF ਦੀਆਂ ਟੀਮਾਂ ਭੇਜ ਦਿੱਤੀਆਂ ਤੇ ਰਾਹਤ ਕਾਰਜ ਅਸੀਂ ਸ਼ੁਰੂ ਕਰ ਦਿੱਤੇ ਆ। ਇਸ ਤੋਂ ਵੱਧ ਇਹਨਾਂ ਲੋਕਾਂ ਦਾ, ਜਿਹੜੇ ਲੋਕ ਇਸ ਤਬਾਹੀ ਨੂੰ ਹੰਡਾਉਂਦੇ ਆ, ਉਹਨਾਂ ਦਾ ਦਰਦ ਕੋਈ ਬਿਆਨ ਨਹੀਂ ਕਰਦਾ, ਜਦਕਿ ਉਹਨਾਂ ਦਾ ਦਰਦ ਇਹ ਤੋਂ ਕਿਤੇ ਜ਼ਿਆਦਾ ਹੁੰਦਾ। ਆ ਦੇਖੋ ਬਿਹਾਰ ਦੇ ਲੋਕ ਉਸ ਸਰਕਾਰ ਦੇ, ਜਿਹਨੂੰ ਕਹਿੰਦੇ ਕਿ ਸੁਸ਼ਾਸਨ ਬਾਬੂ, ਉਸ ਸਰਕਾਰ ਦੇ ਮਾਰੇ ਇੱਧਰ ਨੂੰ ਆ ਗਏ ਪੰਜਾਬ ਨੂੰ। ਛੋਟੇ ਛੋਟੇ ਬੱਚੇ ਮੱਛਰਾਂ ਦੇ ਵਿੱਚ ਰਾਤ ਨੂੰ ਸੁੱਤੇ ਆ, ਉਹ ਕਹਿੰਦੇ ਘੱਟੋ ਘੱਟ ਅਸੀਂ ਪਾਣੀ 'ਚ ਡੁੱਬਦੇ ਤੇ ਨਹੀਂ ਪਏ, ਇੱਥੇ ਆ ਕੇ ਰੋਟੀ ਦਾ ਜੁਗਾੜ ਤੇ ਹੋ ਜਾਂਦਾ। ਲੋਕੀ ਟ੍ਰੇਨਾਂ ਭਰ ਭਰ ਕੇ ਪੰਜਾਬ ਨੂੰ ਆ ਰਹੇ ਆ, ਪਰ ਬੰਗਲਾਦੇਸ਼ ਦੇ ਵਿੱਚ ਹਿਜਰਤ ਕਰ ਗਏ ਲੋਕ। ਬੰਗਾਲ ਦੇ ਵਿੱਚ ਜਦੋਂ ਪ੍ਰਬੰਧ ਖਸਤਾ ਹੋਇਆ ਉਹ ਬੰਗਲਾਦੇਸ਼ 'ਚ ਵੜ ਗਏ ਆ। ਦੇਖੋ ਅੱਗੇ ਇਹ ਇਲਜ਼ਾਮ ਲੱਗਦਾ ਹੁੰਦਾ ਸੀ ਕਿ ਬੰਗਲਾਦੇਸ਼ੀ ਇੱਧਰ ਆ ਜਾਂਦੇ ਆ, ਸੋ ਸਾਡੇ ਲੋਕ ਉੱਥੇ ਬੰਗਲਾਦੇਸ਼ ਦੇ ਵਿੱਚ ਜਾ ਵੜੇ ਆ। ਬਹੁਤ ਜ਼ਿਆਦਾ ਖਸਤਾ ਹਾਲਤ ਹੈ ਇਸ ਸਮੇਂ। ਪੁਲਿਸ ਸਾਹਿਬ ਨੂੰ ਥੋੜਾ ਜਿਹਾ ਇਸ ਮਾਮਲੇ 'ਚ ਸੋਚਣਾ ਚਾਹੀਦਾ। ਪਰ ਹਾਲ ਦੀ ਘੜੀ ਨਾ ਮੀਡੀਆ ਨਾ ਪ੍ਰਧਾਨ ਮੰਤਰੀ ਕੋਈ ਵੀ ਇਹਨਾਂ ਲੋਕਾਂ ਦੀ ਸਾਰ ਨਹੀਂ ਲੈ ਰਿਹਾ। ਜੇ ਆਪਾਂ ਦੇਖੀਏ ਇਸ ਸਮੇਂ ਬਿਹਾਰ ਦੇ ਵਿੱਚ 1 ਕਰੋੜ 38 ਲੱਖ, ਬੰਗਾਲ ਦੇ ਵਿੱਚ ਲਗਭਗ 1.5 ਕਰੋੜ, ਔਰ UP ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ 2668 ਪਿੰਡ, ਯਾਨੀ ਦੋਨਾਂ ਨੂੰ ਮਿਲਾ ਲਈਏ ਬਿਹਾਰ ਤੇ ਬੰਗਾਲ, ਉਹਨਾਂ ਦੀ ਲਗਭਗ 3 ਕਰੋੜ ਦੇ ਕਰੀਬ ਆਬਾਦੀ ਹੈ ਜਿਹੜੀ ਉਹ ਹੜ੍ਹ ਦੇ ਪ੍ਰਭਾਵਾਂ ਹੇਠ ਆ। ਪਰ ਉਹਨਾਂ ਦੀ ਜੋ ਰਾਹਤ ਕਾਰਜ ਕਰਨੇ ਚਾਹੀਦੇ ਸੀਗੇ ਉਹ ਹਾਲੇ ਤੱਕ ਨਹੀਂ ਕੀਤੇ ਜਾ ਸਕੇ। ਜੀ ਜੀ ਅਗਲੀ ਮਿੰਟੂ ਗੁਰਸਰੇ ਜੀ ਗੱਲ ਕਰਦੇ ਹਾਂ। ਟਾਇਲਟ ਇੱਕ ਪ੍ਰੇਮ ਗਾਥਾ ਫਿਲਮ ਦੀ ਆਲੋਚਨਾ ਕਰਨ ਤੇ ਔਰਤ ਪੱਤਰਕਾਰ ਨੂੰ ਮਿਲੀਆਂ ਮਾਰਨ ਅਤੇ ਰੇਪ ਦੀਆਂ ਧਮਕੀਆਂ। ਦੇਖੋ ਇਹ ਪੱਤਰਕਾਰ ਹੈ ਇੱਥੇ ਸਾਡੇ ਭਾਰਤ ਦੇ ਵਿੱਚ, ਐਨਾ ਵੈਟੀਕਡ ਇਹਦਾ ਨਾਮ ਹੈ ਜੀ। ਇਹ ਫਿਲਮ ਕ੍ਰਿਟਿਕ ਆ, ਫਿਲਮਾਂ ਦੀ ਆਲੋਚਨਾ ਕਰਦੀ ਹੈ, ਫਿਲਮਾਂ ਦੀ ਸਮੀਖਿਆ ਕਰਦੀ ਹੈ, ਔਰ ਸਮੀਖਿਅਕ ਹਮੇਸ਼ਾ ਹੀ ਆਲੋਚਕ ਹੁੰਦੇ ਆ, ਕਿਉਂਕਿ ਉਹਨਾਂ ਦਾ ਕੰਮ ਇਹ ਹੈ ਕਿ ਕੁਛ ਨਾ ਕੁਛ ਉਹਨਾਂ ਨੇ ਉਸ ਫਿਲਮ ਦੇ ਵਿੱਚੋਂ ਨੁਕਸ ਲੱਭਣਾ ਔਰ ਫਿਰ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣਾ, ਔਰ ਨਾਲ ਚੰਗੀ ਚੀਜ਼ ਦੀ ਸਿਫਤ ਵੀ ਕਰ ਦੇਣੀ ਹੈ। ਉਸ ਬੀਬੀ ਨੇ ਕਿਤੇ ਕਹਿ ਦਿੱਤਾ, ਉਹ ਕਹਿੰਦੀ ਕਿ ਦੇਖੋ ਫਿਲਮ ਬਹੁਤ ਵਧੀਆ ਬਣੀ ਹੈ ਔਰ ਇਹ ਤੋਂ ਵੀ ਵਧੀਆ ਬਣੀ ਜਾ ਸਕਦੀ ਸੀ ਜੇਕਰ ਇਹਨੂੰ ਨਰਿੰਦਰ ਮੋਦੀ ਨੂੰ ਪ੍ਰਮੋਟ ਕਰਨ ਲਈ ਏਜੰਡੇ ਦੇ ਤੌਰ ਤੇ ਨਾ ਵਰਤਿਆ ਜਾਂਦਾ। ਸਿਰਫ ਤੇ ਸਿਰਫ ਉਹਨੇ ਇਹ ਗੱਲ ਕਹੀ। ਇਹ ਆਪਾਂ ਨੂੰ ਵੀ ਪਤਾ ਹੈ ਔਰ ਸਧਾਰਨ ਤੋਂ ਸਧਾਰਨ ਬੰਦੇ ਨੂੰ ਵੀ ਪਤਾ ਕਿ ਇੱਥੇ ਅੱਜ ਕੱਲ੍ਹ ਫਿਲਮਾਂ ਬਣ ਨਹੀਂ ਰਹੀਆਂ, ਕੁਛ ਫਿਲਮਾਂ ਬਣਵਾਈਆਂ ਜਾ ਰਹੀਆਂ। ਤਾਂ ਐਕਸੀਡੈਂਟਲ ਪ੍ਰਾਈਮ ਮਿਨਿਸਟਰ, ਹਿੰਦੂ ਸਰਕਾਰ, ਟਾਇਲਟ ਇੱਕ ਪ੍ਰੇਮ ਗਾਥਾ ਜਿਹਦਾ ਅੱਜ ਰੌਲਾ ਪਿਆ, ਇਹ ਸਾਰੀਆਂ ਫਿਲਮਾਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਕਾਰਨ ਕਰਕੇ ਬਣੀਆਂ ਨੇ ਜਾਂ ਬਣਵਾਈਆਂ ਗਈਆਂ ਨੇ। ਆਪਣੇ ਆਪ ਇਹ ਫਿਲਮਾਂ ਹੋਂਦ 'ਚ ਨਹੀਂ ਆਈਆਂ। ਹੁਣ ਇਸ ਫਿਲਮ ਨੂੰ ਅਕਸ਼ੇ ਕੁਮਾਰ ਨੇ ਕੀਤਾ ਔਰ ਇਸ ਫਿਲਮ ਦੀ ਖਾਸੀਅਤ ਇਹ ਆ ਕਿ ਇਹ ਪਖਾਨੇ ਨੂੰ ਲੈ ਕੇ ਆ। ਔਰ ਤੁਹਾਨੂੰ ਪਤਾ ਹੈ ਕਿ ਨਰਿੰਦਰ ਮੋਦੀ ਸਾਹਿਬ ਨੇ ਵੀ ਪਹਿਲਾ ਕੰਮ ਜਿਹੜਾ ਕੀਤਾ ਸੀ ਭਾਰਤ ਦੇ ਵਿੱਚ ਆ ਕੇ, ਸਵੱਛ ਭਾਰਤ ਵਾਲੇ ਕੀਤਾ ਸੀ ਤੇ ਕਿਹਾ ਸੀ ਕਿ ਅਸੀਂ ਹਰ ਘਰ ਦੇ ਵਿੱਚ ਟਾਇਲਟ ਬਣਾਵਾਂਗੇ। ਸੋ ਉਸੇ ਸਕੀਮ ਦੇ ਤਹਿਤ ਹੀ ਇਹ ਫਿਲਮ ਬਣਾਈ ਹੈ। ਚਲੋ ਚੰਗੀ ਗੱਲ ਹੈ, ਮੈਸੇਜ ਮਾੜਾ ਨਹੀਂ ਹੈ। ਪਰ ਉਸ ਬੀਬੀ ਨੇ ਜਦੋਂ ਇਹ ਗੱਲ ਕਹੀ, ਇਹਨਾਂ ਦਾ ਜਿਹੜਾ IT ਸੈੱਲ ਆ ਉਸ ਬੀਬੀ ਦੇ ਮਗਰ ਪੈ ਗਿਆ ਔਰ ਉਹਨੂੰ ਇੰਨੀਆਂ ਭੱਦੀਆਂ ਗਾਲਾਂ ਕੱਢੀਆਂ ਗਈਆਂ, ਜਿਹੜਾ ਬੰਦਾ ਆਮ ਸ਼ਰਮ ਵਾਲਾ ਬੰਦਾ ਹੈ ਉਹ ਤਾਂ ਪੜ੍ਹ ਹੀ ਨਹੀਂ ਸਕਦਾ। ਸੋ ਕੱਲਾ ਇਹ ਨਹੀਂ ਕਿ ਇਹ ਮੰਦਾ ਚੰਗਾ ਬੋਲ ਕਬੋਲ ਹੀ ਨਹੀਂ ਬੋਲਿਆ ਗਿਆ, ਉਸ ਬੀਬੀ ਨੂੰ ਰੇਪ ਕਰਨ ਤੱਕ ਦੀਆਂ ਧਮਕੀਆਂ ਦਿੱਤੀਆਂ ਗਈਆਂ ਉਸ ਪੱਤਰਕਾਰ ਬੀਬੀ ਨੂੰ। ਔਰ ਫਿਰ ਵੀ ਕਮਾਲ ਦਾ ਉਸ ਬੀਬੀ ਦਾ ਹੌਸਲਾ ਸੀ, ਉਹਨੇ ਆਖਿਆ ਕਿ ਮੇਰਾ ਕੰਮ ਆ, ਮੈਂ ਇਸ ਮਾਮਲੇ ਦੇ ਵਿੱਚ ਆਲੋਚਨਾ ਕਰਨੀ ਸੀ, ਕਰ ਦਿੱਤੀ ਹੈ, ਪਰ ਇਹਨੂੰ ਤੁਸੀਂ ਹਿੰਦੂ ਹੇਟ ਦੇ ਤੌਰ ਤੇ ਨਾ ਲਓ, ਤੁਸੀਂ ਹਿੰਦੂ ਨਫ਼ਰਤ ਦੇ ਤੌਰ ਤੇ ਨਾ ਲਓ। ਇਹ ਇੱਕ ਸਧਾਰਨ ਲਹਿਜੇ ਦੀ ਗੱਲ ਸੀ ਪਰ ਤੁਸੀਂ ਇਸ ਨੂੰ ਧਰਮ ਨਾਲ ਜੋੜ ਲਿਆ। ਪਰ ਉਹ ਜਿਹੜੇ ਬੇਸ਼ਰਮ ਲੋਕ ਆ ਉਹ ਕਿੱਥੇ ਇਹੋ ਜਿਹੀਆਂ ਸਿਆਣੀਆਂ ਗੱਲਾਂ ਨੂੰ ਮੰਨਦੇ ਆ, ਕਿੱਥੇ ਉਹਨਾਂ ਦੇ ਪੱਲੇ ਹਯਾ ਹੁੰਦੀ ਹੈ। ਉਹਨਾਂ ਨੇ ਇਸ ਬੀਬੀ ਨੂੰ ਬਹੁਤ ਜ਼ਿਆਦਾ ਜ਼ਲੀਲ ਕੀਤਾ,
ਜੀ। ਹਾਲਾਂਕਿ ਪਹਿਲਾ ਮੌਕਾ ਨਹੀਂ ਹੈ, ਤੁਹਾਨੂੰ ਯਾਦ ਹੋਣਾ ਇੱਥੇ ਨੇਹਾ ਜਿਹੜੀ ਕੁੜੀ ਹੈ ਉਹ ਮੇਰੇ ਖਿਆਲ ਦੇ ਨਾਲ ਮੈਡਲਿਸਟ ਵੀ ਹੈ, ਕਈ ਟੂਰਨਾਮੈਂਟਾਂ ਦੇ ਵਿੱਚੋਂ ਮੈਡਲਿਸਟ ਆ, ਜਿਹੜੀ ਬੈਡਮਿੰਟਨ ਖੇਡਦੀ ਹੈ, ਸਾਇਨਾ ਨੇਹਾਵਾਲ ਹੈ ਸ਼ਾਇਦ ਜੀ ਉਹਦਾ ਜੀ ਨਾਮ। ਜੀ। ਉਹ ਸਾਇਨਾ ਨੇਹਾਵਾਲ ਨੇ ਇੱਕ ਵਾਰੀ ਮੋਬਾਈਲ ਲੈ ਕੇ, ਨਵਾਂ ਮੋਬਾਈਲ ਸੀ, ਸ਼ੌਂਕ ਨਾਲ ਉਸ ਕੁੜੀ ਨੇ ਫੋਟੋ ਕਲਿੱਕ ਕਰਕੇ ਪਾ ਦਿੱਤੀ ਆਪਣੇ ਸੋਸ਼ਲ ਸਾਈਟਾਂ ਤੇ, ਜਿਹੜਾ ਉਹਦਾ ਪੇਜ ਸੀ। ਜੀ। ਉਸ ਫੋਟੋ ਨੂੰ ਲੈ ਕੇ ਇਹਨਾਂ ਲੋਕਾਂ ਨੇ ਇੰਨਾ ਜ਼ਿਆਦਾ ਹੱਲਾ ਮਚਾਇਆ ਸੀਗਾ। ਉਹ ਇਹ ਕਹਿੰਦੇ ਸਨ ਕਿ ਭਾਜੀ, ਇਹ ਭਾਈ ਸਾਹਿਬ, ਇਹ ਤੁਸੀਂ ਜਿਹੜਾ ਚਾਈਨਾ ਮੇਡ ਮੋਬਾਈਲ ਯੂਜ਼ ਕਰਦੇ ਹੋ, ਇਹ ਕਿਵੇਂ ਕਰਦੇ ਹੋ? ਸੋ ਇਸ ਨੂੰ ਲੈ ਕੇ ਉਸ ਕੁੜੀ ਦੀ ਇੰਨੀ ਜ਼ਿਆਦਾ ਖੱਪ ਪੱਟੀ ਗਈ ਉੱਥੇ ਸੋਸ਼ਲ ਸਾਈਟਾਂ ਤੇ। ਛੱਡੋ ਗੱਲ ਦੇ, ਬਾਅਦ ਦੇ ਵਿੱਚ ਗੁਰਮੇਹਰ ਕੌਰ ਦਾ ਮੁੱਦਾ ਸੀ। ਗੁਰਮੇਹਰ ਕੌਰ ਦੇ ਮੁੱਦੇ ਤੇ ਵੀ ਇਹੋ ਕੁਝ ਹੋਇਆ। IT ਸੈੱਲ ਵਾਲੇ ਉਹਦੇ ਹੱਥ ਧੋ ਕੇ ਮਗਰ ਪੈ ਗਏ, ਔਰ ਕਿਸ ਤਰ੍ਹਾਂ ਕਾਂਟ ਸ਼ਾਂਟ ਕਰਕੇ ਉਹਦੀਆਂ ਵੀਡੀਓ ਦੀਆਂ ਸਲਾਈਡਾਂ ਨੂੰ ਕਿਸ ਤਰ੍ਹਾਂ ਉਹਨੂੰ ਧਮਕਾਇਆ ਗਿਆ, ਕਿਸ ਤਰ੍ਹਾਂ ਡਰਾਇਆ ਗਿਆ। ਇਸੇ ਤਰ੍ਹਾਂ ਹੋ ਰਿਹਾ, ਬਹੁਤ ਸਾਰੇ ਹੋ ਰਿਹਾ ਜਿਹੜੇ ਇਸ ਤਰ੍ਹਾਂ ਦੇ ਟ੍ਰੋਲਿੰਗ ਦਾ ਸ਼ਿਕਾਰ ਬਣੇ ਆ। ਅਸਲ ਦੇ ਵਿੱਚ ਚੱਲਦਾ ਕੀ ਪਿਆ, ਵੈਸੇ ਤੇ ਸਾਰੀਆਂ ਹੀ ਪਾਰਟੀਆਂ ਨੇ ਆਪੋ ਆਪਣੇ IT ਸੈੱਲ ਬਣਾਏ ਹੋਏ ਆ। ਭਾਰਤੀ ਜਨਤਾ ਪਾਰਟੀ ਦਾ IT ਸੈੱਲ ਅੱਜ ਕੱਲ ਥੋੜਾ ਜਿਹਾ ਗਾਂਹ ਹੀ ਜਾਂਦਾ ਪਿਆ, ਕਿਉਂਕਿ ਇਹ ਸੱਤਾਧਾਰੀ ਨੇ। ਇਹਨਾਂ ਦਾ ਜਿਹੜਾ IT ਸੈੱਲ ਆ ਉਹ ਪ੍ਰਾਪੇਗੰਡਾ ਵੀ ਜ਼ਿਆਦਾ ਕਰਦਾ ਪਿਆ, ਔਰ ਉਹ ਐਕਟਿਵ ਵੀ ਵਧੇਰੇ ਆ ਦੂਸਰਿਆਂ ਦੇ ਮੁਕਾਬਲੇ। ਅਸਲ ਦੇ ਵਿੱਚ ਕੀ ਹੁੰਦਾ ਹੈ ਕਿ IT ਸੈੱਲ ਦੇ ਵਿੱਚ ਕੁਝ PR ਕੰਪਨੀਆਂ ਜਿਹੜੀਆਂ ਉਹ ਹਾਇਰ ਕੀਤੀਆਂ ਹੁੰਦੀਆਂ, ਉਹਨਾਂ ਨੇ ਅੱਗੇ ਆਪਣੇ ਬੰਦੇ ਰੱਖੇ ਹੁੰਦੇ ਆ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਉਹਨਾਂ ਨੂੰ ਟਵਿੱਟਰ ਟ੍ਰੈਂਡ ਤੱਕ ਈਮੇਲ ਤੇ ਸੈਂਡ ਕੀਤੇ ਜਾਂਦੇ ਆ, ਔਰ ਨਾਲ ਟਾਈਮ ਦੱਸਿਆ ਜਾਂਦਾ ਹੈ ਕਿ ਤੁਸੀਂ ਇੰਨੇ ਵਜੇ ਆ ਜਿਹੜਾ ਟ੍ਰੈਂਡ ਆ ਉਹ ਟਵੀਟ ਕਰਨਾ, ਔਰ ਇੱਕ ਟਵੀਟ ਦਾ 50 ਤੋਂ 70 ਰੁਪਏ ਦਿੱਤੇ ਜਾਂਦੇ ਆ। ਇਹਦਾ ਖੁਲਾਸਾ ਕਿਸੇ ਹੋਰ ਨੇ ਨਹੀਂ। ਤੁਹਾਨੂੰ ਸ਼ਾਇਦ ਯਾਦ ਹੋਏਗਾ, ਇੱਕ ਪੱਤਰਕਾਰ ਹੈ ਸਵਾਤੀ ਚਤੁਰਵੇਦੀ, ਉਹਨੇ ਕਿਤਾਬ ਲਿਖੀ ਸੀ ਕਿ ਆਈ ਐਮ ਏ ਟ੍ਰੋਲ। ਔਰ ਆਈ ਐਮ ਏ ਟ੍ਰੋਲ ਜਿਹੜੀ ਉਹ ਕਿਤਾਬ ਲਿਖੀ ਗਈ ਸੀ, ਉਹ ਅਸਲ ਦੇ ਵਿੱਚ ਕਿਤਾਬ ਸਵਾਤੀ ਚਤੁਰਵੇਦੀ ਨੇ ਸਿਰਫ ਲਿਖੀ ਸੀਗੀ, ਬਲਕਿ ਉਹ ਕਹਾਣੀ ਅਸਲ ਦੇ ਵਿੱਚ ਸੀ ਸਾਧਵੀ ਖੋਸਲਾ ਦੀ, ਜਿਹੜੀ ਕਿ IT ਸੈੱਲ ਦੀ ਖੁਦ ਮੈਂਬਰ ਸੀ ਭਾਰਤੀ ਜਨਤਾ ਪਾਰਟੀ ਦੀ। ਔਰ ਉਹਨੇ ਖੁਲਾਸਾ ਕੀਤਾ ਸੀ ਕਿ ਜਦੋਂ ਆਮਿਰ ਖਾਨ ਨੇ ਉਹ ਬਿਆਨ ਦਿੱਤਾ ਸੀਗਾ ਕਿ ਮੈਂ ਤੇ ਮੇਰੀ ਘਰਵਾਲੀ ਨੇ ਇੱਕ ਵੇਲੇ ਇਹ ਵੀ ਸੋਚਿਆ ਸੀ ਕਿ ਇਸ ਦੇਸ਼ ਚੋਂ ਚਲੇ ਜਾਈਏ, ਬਾਹਰ ਚਲੇ ਜਾਈਏ, ਸ਼ਿਫਟ ਹੋ ਜਾਈਏ, ਮੂਵ ਹੋ ਜਾਈਏ, ਉਸ ਸਮੇਂ ਜਿਹੜੀ ਆਮਿਰ ਖਾਨ ਦੇ ਆਪੋਜਿਟ ਇੱਕ ਮੁਹਿੰਮ ਚਲਾਈ ਗਈ ਸੀ, ਉਹਨੇ ਇਹ ਖੁਲਾਸਾ ਕੀਤਾ ਇਸ ਕਿਤਾਬ ਦੇ ਵਿੱਚ ਬਕਾਇਦਾ ਕਿ ਉਹ ਇੱਕ ਟਾਰਗੇਟ ਦਿੱਤਾ ਗਿਆ ਸੀਗਾ। ਜਿੱਦਾਂ ਕਿ ਸਾਨੂੰ ਦੂਸਰੇ ਟਾਰਗੇਟ ਦਿੱਤੇ ਜਾਂਦੇ ਆ ਕਿ ਫਲਾਂ ਫਲਾਂ ਪੱਤਰਕਾਰ ਨੂੰ ਤੁਸੀਂ ਟਾਰਗੇਟ ਕਰਨਾ, ਫਲਾਂ ਫਲਾਂ ਤੁਸੀਂ ਆਗੂ ਨੂੰ ਟਾਰਗੇਟ ਕਰਨਾ, ਫਲਾਂ ਫਲਾਂ ਤੁਸੀਂ ਪਾਰਟੀ ਨੂੰ ਆਗੂ, ਪਾਰਟੀ ਦੇ ਆਗੂ ਨੂੰ ਜਾਂ ਪਾਰਟੀ ਨੂੰ ਟਾਰਗੇਟ ਕਰਨਾ। ਏਦਾਂ ਹੀ ਆਮਿਰ ਖਾਨ ਦਾ ਟਾਰਗੇਟ ਦਿੱਤਾ ਗਿਆ ਸੀਗਾ ਕਿ ਆਮਿਰ ਖਾਨ ਨੂੰ ਤੁਸੀਂ ਭੰਡਣਾ। ਔਰ ਸਿੱਟਾ ਕੀ ਨਿਕਲਿਆ ਸੀ, ਜਿਹੜੀ ਕੰਪਨੀ ਦਾ ਉਹ ਬ੍ਰਾਂਡ ਅੰਬੈਸਡਰ ਸੀਗਾ, ਉਸ ਪ੍ਰਮੋਸ਼ਨ ਤੋਂ ਉਹਨੂੰ ਹੱਥ ਧੋਣੇ ਪਏ ਸਨ। ਉਹਦੇ ਕੋਲੋਂ ਉਹ ਜਿਹੜਾ ਐਗਰੀਮੈਂਟ ਸੀ ਉਹ ਖੁੱਸ ਗਿਆ ਸੀ ਜੀ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਆ, ਪਰ ਇਹ ਅੱਜ ਦੀ ਸਿਆਸਤ ਦੀ ਏਡੀ ਨੀਚ ਬਣ ਗਈ ਹੈ, ਜਿਹਨੂੰ ਦੇਖ ਕੇ, ਜਿਹਨੂੰ ਸੁਣ ਕੇ, ਜਿਹਨੂੰ ਪੜ੍ਹ ਕੇ ਸ਼ਰਮ ਆਉਂਦੀ ਹੈ ਕਿ ਇਹਦੇ ਵਿੱਚ ਇਹ ਲਿਹਾਜ਼ ਨਹੀਂ ਕੀਤਾ ਜਾਂਦਾ ਕਿ ਅੱਗੇ ਸਾਹਮਣੇ ਕੌਣ ਆ, ਬਜ਼ੁਰਗ ਆ ਜਾਂ ਔਰਤ ਆ। ਔਰ ਉਹ ਲੋਕ ਹੀ ਔਰਤਾਂ ਨੂੰ ਜਲੀਲ ਕਰਦੇ ਪਏ ਆ, ਜਿਹੜੇ ਕਹਿੰਦੇ ਆ ਕਿ ਅਸੀਂ ਔਰਤਾਂ ਦੀ ਲੜਾਈ ਲੜਦੇ ਪਏ ਹਾਂ, ਅਸੀਂ ਔਰਤਾਂ ਨੂੰ ਬਰਾਬਰਤਾ ਦੇਣੀ ਚਾਹੁੰਦੇ ਹਾਂ, ਅਸੀਂ ਔਰਤਾਂ ਨੂੰ ਸਨਮਾਨ ਦੇਣਾ ਚਾਹੁੰਦੇ ਹਾਂ। ਜੀ ਜੀ ਜੀ। ਅਗਲੀ ਮਿੰਟੂ ਗੁਰਸੇਰੇ ਜੀ ਆਪਾਂ ਗੱਲ ਕਰਦੇ ਹਾਂ ਪ੍ਰੇਮੀ ਡੇਰਿਆਂ ਦੇ ਵਿੱਚ ਜਿਹੜੇ ਜੁਟਣ ਲੱਗੇ ਆ। ਕੈਪਟਨ ਨੇ ਕੀਤਾ ਸਾਫ਼, ਕਾਨੂੰਨ ਤੋੜਨ ਦੀ ਨਹੀਂ ਦੇਵਾਂਗੇ ਆਗਿਆ। ਦੇਖੋ, ਕੈਪਟਨ ਸਾਹਿਬ ਵੀ ਕਹੀ ਜਾਂਦਾ, ਸਾਡਾ ਇੱਥੋਂ ਦਾ DGP ਵੀ ਕਹੀ ਜਾਂਦਾ ਕਿ ਕਿਸੇ ਨੂੰ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਦੇਵਾਂਗੇ। ਚੰਗੀ ਗੱਲ ਹੈ, ਦੇਣੀ ਵੀ ਨਹੀਂ ਚਾਹੀਦੀ। ਪਰ ਦੇਖੋ, ਇਹ ਇਸ ਤਰ੍ਹਾਂ ਦੇ ਦਾਅਵੇ ਕਰੀ ਜਾਂਦੇ ਆ, ਇਹ ਦੌਰੇ ਕਰੀ ਜਾਂਦੇ ਆ, ਪਰ ਦੂਜੇ ਪਾਸੇ ਪ੍ਰੇਮੀ ਚੁੱਪ ਚਪੀਤੇ ਆਪਣਾ ਕੰਮ ਕਰੀ ਜਾਂਦੇ ਆ। ਅੱਜ ਸ਼ਾਮ ਤੱਕ ਪੰਚਕੂਲੇ ਦੇ ਵਿੱਚ ਜਿਹੜਾ ਇਹਨਾਂ ਦਾ ਸਤਸੰਗ ਘਰ ਆ, ਉਹਦੇ ਵਿੱਚ ਹਜ਼ਾਰਾਂ ਪ੍ਰੇਮੀ ਜਾ ਕੇ ਇਕੱਤਰ ਹੋ ਗਏ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜੀ। ਔਰ ਬਕਾਇਦਾ ਪੱਤਰਕਾਰਾਂ ਦੇ ਨਾਲ ਬੋਲਦਿਆਂ ਉਹਨਾਂ ਚੋਂ ਇੱਕ ਬੀਬੀ ਨੇ ਇਹ ਗੱਲ ਆਖੀ ਆ, ਉਹਨੇ ਆਖਿਆ ਕਿ ਜੋ ਵੀ ਫੈਸਲਾ ਕਰਨਾ ਕਾਨੂੰਨ ਜਲਦੀ ਕਰੇ। ਔਰ ਇੱਕ ਗੱਲ ਇਹ ਨੋਟ ਕਰ ਲਈ ਜਾਵੇ ਕਿ ਜੇਕਰ ਫੈਸਲਾ ਉਲਟਾਇਆ ਤੇ ਅਸੀਂ ਉਹ ਕਰਾਂਗੇ ਜੋ ਇਤਿਹਾਸ ਦੇ ਵਿੱਚ ਦਰਜ ਹੋ। ਹੁਣ ਕੀ ਕਰਨਾ ਚਾਹੁੰਦੇ ਆ ਜੀ, ਇਹ ਤੇ ਉਹ ਹੀ ਜਾਣਦੇ ਆ, ਪਰ ਇਹ ਸੰਕੇਤ ਚੰਗੇ ਨਹੀਂ ਹੈ।
ਦੂਸਰੇ ਪਾਸਿਓਂ ਇਹ ਵੀ ਖਬਰ ਆ ਗਈ ਕਿ ਪੰਚਕੂਲੇ ਤੋਂ ਇਲਾਵਾ ਫਤਿਆਬਾਦ ਦੇ ਟਵਾਣਾ ਦੇ ਵਿੱਚ ਜਿਹੜਾ ਇਹਨਾਂ ਦਾ ਸਤਸੰਗ ਘਰ ਆ, ਉੱਥੇ ਵੀ ਹਜ਼ਾਰਾਂ ਦੇ ਤਾਦਾਦ ਦੇ ਵਿੱਚ ਪ੍ਰੇਮੀ ਜੁੜ ਚੁੱਕੇ ਆ। ਪਿੰਡਾਂ ਦੇ ਵਿੱਚੋਂ ਵੀ ਇਸ ਤਰ੍ਹਾਂ ਦੀਆਂ ਖਬਰਾਂ ਨੇ ਕਿ ਮੀਟਿੰਗਾਂ ਹੋ ਰਹੀਆਂ, ਤਿਆਰੀਆਂ ਕੀਤੀਆਂ ਜਾ ਰਹੀਆਂ। ਇੱਕ ਖਬਰਾਂ ਚੋਂ ਖਬਰ ਇਹ ਵੀ ਆ ਗਈ ਆ ਕਿ ਹੋ ਸਕਦਾ ਕਿ ਕੱਲ ਨੂੰ ਜਿਸ ਤਰੀਕੇ ਨਾਲ ਪੰਚਕੂਲੇ ਦੇ ਵਿੱਚ ਇਹਨਾਂ ਦੀ ਬਹੁਤ ਵੱਡੀ ਤਾਦਾਦ ਇਕੱਤਰ ਹੋ ਗਈ ਆ, ਉਸ ਸਤਸੰਗ ਘਰ ਦੇ ਵਿੱਚ ਖੁਦ ਬਾਬਾ ਇਹਨਾਂ ਦਾ ਡੇਰੇ ਵਾਲਾ ਪਹੁੰਚ ਜਾਵੇ ਔਰ ਇਸ ਸਤਸੰਗ ਦੇ ਬਹਾਨੇ ਸ਼ਕਤੀ ਪ੍ਰਦਰਸ਼ਨ ਉੱਥੇ ਕਰ ਦਿੱਤਾ ਜਾਵੇ ਪੰਚਕੂਲੇ ਦੇ ਵਿੱਚ, ਕਿਉਂਕਿ ਪੰਚਕੂਲੇ ਦੇ ਵਿੱਚ ਹੀ ਪੇਸ਼ੀ ਆ। ਇਹ ਸਾਰੀਆਂ ਖਬਰਾਂ ਜਿਹੜੀਆਂ ਉਹ ਬਹੁਤ ਭੈਭੀਤ ਕਰਦੀਆਂ ਪਈਆਂ ਨੇ, ਇਕੱਲੇ ਆਵਾਮ ਨੂੰ ਨਹੀਂ, ਇੱਥੋਂ ਦੇ ਪ੍ਰਸ਼ਾਸਕੀ ਤੰਤਰ ਨੂੰ ਵੀ ਭੈਭੀਤ ਕਰਦੀਆਂ ਪਈਆਂ। ਦੂਜੇ ਪਾਸੇ ਜੇ ਪੰਜਾਬ ਦੀ ਗੱਲ ਕਰੀਏ, ਇਹ ਹਰਿਆਣੇ ਦੀਆਂ ਖਬਰਾਂ ਨੇ। ਪੰਜਾਬ ਦੇ ਵਿੱਚ ਇਹ ਆ ਕਿ ਇਸ ਸਮੇਂ ਥਾਂ ਥਾਂ ਤੇ CRP ਹੈ ਜਿਹੜੀ ਉਹ ਲੱਗ ਚੁੱਕੀ ਹੈ। ਪੰਜਾਬ ਪੁਲਿਸ ਆਪਣੇ ਥਾਂ ਤੇ ਧੂੜਾਂ ਫੱਕਦੀ ਪਈ ਹੈ, ਦੂਜੇ ਪਾਸੇ ਉਹਨਾਂ ਦੇ ਨਾਲ CRP ਹੈ ਜਿਹੜੀ ਉਹ ਨਾਕਿਆਂ ਤੇ ਆਮ ਖੜੀ ਵੇਖੀ ਜਾ ਸਕਦੀ ਹੈ। ਸਾਰੇ ਪ੍ਰਬੰਧ ਠੀਕ ਠਾਕ ਆ, ਪਰ ਆ ਜਿਹੜੇ 2 ਦਿਨ ਆਉਣ ਵਾਲੇ 2 ਦਿਨ ਇਹ ਬਹੁਤ ਕ੍ਰੂਸ਼ਲ ਹੈ। ਜੇ ਇਹਨਾਂ 2 ਦਿਨਾਂ ਦੇ ਵਿੱਚ ਇਸੇ ਤਰ੍ਹਾਂ ਦੀ ਮੁਸਤੈਦੀ, ਇਸੇ ਤਰ੍ਹਾਂ ਦੀ ਸਖਤਾਈ ਬਣੀ ਰਹਿੰਦੀ ਹੈ ਤਾਂ ਮਾਹੌਲ ਠੀਕ ਰਹੇਗਾ। ਸੰਭਾਵਨਾ ਇਹੋ ਜਿਹੀ ਆ ਔਰ ਕਾਮਨਾ ਵੀ ਇਹੋ ਜਿਹੀ ਆ ਕਿ ਮਾਹੌਲ ਠੀਕ ਠਾਕ ਹੀ ਰਵੇ। ਪਰ ਜਿਸ ਤਰੀਕੇ ਦੇ ਨਾਲ ਇਕੱਤਰਤਾ ਹੋ ਰਹੀ ਹੈ ਉਹ ਥੋੜਾ ਜਿਹਾ ਤੁੜਕੂ ਲਾਉਂਦੀ ਆ। ਹੋਣਾ ਇਹ ਚਾਹੀਦਾ ਸੀਗਾ ਕਿ ਜਿਵੇਂ ਆਮ ਤੌਰ ਤੇ ਹੁੰਦਾ ਕਿ ਕਿਸੇ ਜਗ੍ਹਾ ਤੇ ਕਿਸੇ ਲੀਡਰ ਨੇ ਆਉਣਾ ਹੋਵੇ ਤੇ ਇਹਨਾਂ ਨੂੰ ਪਤਾ ਲੱਗ ਜਾਵੇ ਕਿ ਫਲਾਣੀ ਜਥੇਬੰਦੀ ਜਾਂ ਫਲਾਣੀ ਧਿਰ ਨੇ ਆ ਕੇ ਇਸ ਰੰਗ 'ਚ ਭੰਗ ਪਾ ਦੇਣਾ, ਉਹਨੂੰ ਉੱਥੇ ਹੀ ਰੋਕ ਲਿਆ ਜਾਂਦਾ ਜਾਂ ਘਰਾਂ 'ਚ ਹੀ ਨਜ਼ਰਬੰਦ ਕਰ ਲਿਆ ਜਾਂਦਾ। ਇੱਕ ਵੇਲੇ ਤੇ ਤੁਹਾਨੂੰ ਉਹ ਵੀ ਖਬਰ ਸ਼ਾਇਦ ਯਾਦ ਹੋਣੀ ਹੈ ਕਿ ਇੱਕ ਟੀਚਰ ਨੂੰ ਜ਼ਬਰਦਸਤੀ ਥਾਣੇ ਦੇ ਵਿੱਚ ਇਸ ਤਰ੍ਹਾਂ ਨਜ਼ਰਬੰਦ ਕੀਤਾ ਗਿਆ ਸੀਗਾ ਪ੍ਰਦਰਸ਼ਨ ਕਰਨ ਤੋਂ ਰੋਕਣ ਲਈ, ਔਰ ਉੱਥੇ ਉਹਦਾ ਮਿਸਕੈਰੇਜ ਹੋ ਗਿਆ ਸੀਗਾ ਜਲੰਧਰ ਥਾਣੇ ਦੇ ਵਿੱਚ। ਯਾਨੀ ਆਮ ਪਬਲਿਕ ਨਾਲ ਇਸ ਤਰ੍ਹਾਂ ਦਾ ਵਰਤਾਰਾ ਜਿਹੜਾ ਉਹ ਪੇਸ਼ ਆਉਂਦਾ ਹੈ ਕਿ ਉਹਨਾਂ ਨੂੰ ਇਕੱਠੇ ਹੋਣ ਤੋਂ ਰੋਕਣ ਲਈ ਕਈ ਵਾਰ 2-2 ਦਿਨ ਪਹਿਲਾਂ ਰਾਉਂਡ ਅਪ ਕਰ ਲਿਆ ਜਾਂਦਾ ਹੈ, ਰੋਕ ਲਿਆ ਜਾਂਦਾ ਹੈ ਜਾਂ ਉਹਨਾਂ ਨੂੰ ਘਰਾਂ 'ਚ ਨਜ਼ਰਬੰਦ ਕਰ ਲਿਆ ਜਾਂਦਾ। ਸੋ ਇਸ ਗੱਲ ਨੂੰ ਲੈ ਕੇ ਲੋਕ ਕਾਫੀ ਦੁਵਿਧਾ ਦੇ ਵਿੱਚ ਆ ਕਿ ਜਦੋਂ ਇਹਨਾਂ ਨੂੰ ਪਤਾ ਸੀਗਾ ਕਿ ਇਸ ਤਰ੍ਹਾਂ ਦੀ ਇਕੱਤਰਤਾ ਹੋ ਸਕਦੀ ਹੈ ਤੇ ਇਹਨਾਂ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ। ਸੋ ਇਹ ਸਭ ਤੋਂ ਵੱਡਾ ਸਵਾਲ ਆ। ਔਰ ਦੂਜੀ ਗੱਲ ਇਹ ਆ ਕਿ ਅੱਜ CM ਜਿਹੜਾ ਹਰਿਆਣੇ ਦਾ ਉਹਨੇ ਇਹ ਸਾਫ਼ ਕਰ ਦਿੱਤਾ, ਉਹ ਕਹਿੰਦਾ ਕਿ ਸਾਡੇ ਕੁਝ ਅਫਸਰਾਂ ਦੇ ਨਾਲ ਬਾਬੇ ਦੀ ਗੱਲ ਹੋਈ ਹੈ। ਵੈਸੇ ਅਫਸਰਾਂ ਦੇ ਨਾਲ ਨਹੀਂ ਹੋਈ ਹੋਣੀ, ਅਫਸਰਾਂ ਨਾਲ ਤੋਂ ਘੱਟ ਹੀ ਕਰਦਾ ਗੱਲ, ਤੇ ਉਹਦੇ ਆਪ ਨਾਲ ਹੋਈ ਹੋਣੀ ਹੈ CM ਦੇ ਨਾਲ। ਉਹਨੇ ਇਹ ਗੱਲ ਕਹੀ ਹੈ ਕਿ ਜਿਹੜਾ ਡੇਰੇ ਵਾਲਾ ਬਾਬਾ, ਸਰਸੇ ਵਾਲਾ ਬਾਬਾ, ਉੱਥੇ 25 ਤਰੀਕ ਨੂੰ ਹਾਜ਼ਰ ਹੋਏਗਾ। ਉਹਨੇ ਹਾਮੀ ਭਰ ਦਿੱਤੀ ਹੈ ਕਿ ਮੈਂ ਅਦਾਲਤ 'ਚ ਜਾਵਾਂਗਾ। ਅਦਾਲਤ 'ਚ ਜਾਣਾ ਹੀ ਪੈਣਾ, ਅਦਾਲਤ 'ਚ ਜਾਏ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ, ਕਿਉਂਕਿ ਉਹਨੂੰ ਰਾਮਪਾਲ ਵਾਲਾ ਉਹ ਦ੍ਰਿਸ਼ ਯਾਦ ਹੋਣਾ। ਰਾਮਪਾਲ ਵੀ ਇਹੋ ਕਹਿੰਦਾ ਸੀ ਕਿ ਮੈਂ ਅਦਾਲਤ 'ਚ ਨਹੀਂ ਜਾਣਾ, ਅਦਾਲਤ 'ਚ ਨਹੀਂ ਜਾਣਾ, ਤੇ ਉਹਦੇ ਜਿਹੜੇ ਉੱਥੇ ਪੱਠੇ ਰੱਖੇ ਹੋਏ ਸੀ ਉਹ ਵੀ ਡਾਂਗਾ ਘੁਮਾ ਕੇ ਕਹਿੰਦੇ ਸੀ ਕਿ ਕਿਹਦੇ 'ਚ ਇਹਨਾਂ ਦਾਵੇਂ ਆ ਜਿਹੜਾ ਬਾਬੇ ਨੂੰ ਲੈ ਜਾਊ। ਤੇ ਮੁੜ ਕੇ ਫਿਰ ਤੁਹਾਨੂੰ ਪਤਾ ਹੀ ਆ ਜਿਸ ਮਾਨਤਾਨ ਦੇ ਨਾਲ ਰਾਮਪਾਲ ਨੂੰ ਉੱਥੋਂ ਕੱਢ ਕੇ ਜੇਲ੍ਹ ਤੱਕ ਲਿਆਂਦਾ ਗਿਆ ਸੀਗਾ, ਉਹ ਸਾਰੇ ਦੇਸ਼ ਨੇ ਵੇਖਿਆ ਸੀਗਾ। ਜਾਣਾ ਬਾਬੇ ਨੂੰ ਪੈਣਾ ਹੀ ਆ। ਪਰ ਦੂਜੇ ਪਾਸੇ ਜੋ ਮਨੋਹਰ ਲਾਲ ਖੱਟਰ ਨੇ ਗੱਲ ਕਹੀ ਹੈ ਕਿ ਉਹਨੇ ਹਾਮੀ ਭਰ ਦਿੱਤੀ ਹੈ, ਇਹਦਾ ਮਤਲਬ ਆ ਕਿ ਪੰਚਕੂਲੇ ਦੇ ਵਿੱਚ ਇਹ ਡੇਰੇ ਵਾਲਾ ਬਾਬਾ ਜਾਏਗਾ। ਪਰ ਉਸ ਤੋਂ ਪਹਿਲਾਂ ਉੱਥੇ ਪੰਚਕੂਲੇ ਦੇ ਵਿੱਚ ਕਿਸ ਤਰ੍ਹਾਂ ਦਾ ਅੱਗੇ ਜਾ ਕੇ ਸਾਨੂੰ ਦ੍ਰਿਸ਼ ਵੇਖਣ ਨੂੰ ਮਿਲਦਾ ਹੈ, ਉਹਦੀ ਦਿਲਚਸਪੀ ਵੀ ਸਾਡੀ ਰਹੇਗੀ, ਬਰਕਰਾਰ ਰਹੇਗੀ। ਪਰ ਉਹਦੇ ਨਾਲ ਨਾਲ ਇੱਕ ਮਾਹੌਲ ਦੇ ਵਿੱਚ ਥੋੜਾ ਜਿਹਾ ਕਿਤੇ ਨਾ ਕਿਤੇ ਸੰਸਾ ਵੀ ਬਣਿਆ ਰਹੇਗਾ ਕਿ ਕਿਤੇ ਇਹ ਨਾ ਹੋਵੇ ਕਿ ਜਾ ਜਾਂਦੀਆਂ ਹੋ ਜਾਵੇ। ਸੋ ਇਹ ਜਾ ਜਾਂਦੀਆਂ ਰੋਕਣ ਲਈ ਅੱਗੇ ਜਾ ਕੇ ਕੀ ਕਦਮ ਚੁੱਕਦੀ ਹੈ ਪੰਜਾਬ ਪੁਲਿਸ, ਹਰਿਆਣਾ ਪੁਲਿਸ, ਉਹ ਸਮਾਂ ਦੱਸੇਗਾ। ਬਹਰਹਾਲ ਇਹ ਵੀ ਖਬਰ ਆ ਰਹੀ ਹੈ ਕਿ ਪੰਜਾਬ ਤੇ ਹਰਿਆਣੇ ਦਾ ਬਾਰਡਰ ਹੈ ਜਿਹੜਾ ਉਹ ਸ਼ਾਇਦ ਪੰਜਾਬ ਵੱਲੋਂ ਸੀਲ ਕਰ ਦਿੱਤਾ ਜਾਵੇ। ਜੀ ਜੀ। ਅਗਲੀ ਆਪਾਂ ਮਿੰਟੂ ਗੁਰਸਰ ਜੀ ਗੱਲ ਕਰਦੇ ਹਾਂ, ਪਹਾੜੀ ਰਾਜਾਂ ਨੂੰ ਛੋਟਾਂ ਦੇ ਮਾਮਲੇ 'ਚ ਸੁਖਬੀਰ ਜੇਤਲੀ ਨੂੰ ਮਿਲਿਆ। ਆਪ ਵਾਲੇ ਕਹਿੰਦੇ ਆ ਅਸੀਂ ਘੇਰਾਂਗੇ ਇਹਨਾਂ ਦੇ ਘਰ। ਦੇਖੋ ਇਹ ਗੱਲ ਗਏ ਸਨ ਅਰੁਣ ਜੇਤਲੀ ਦੇ ਕੋਲ। ਜੇਤਲੀ ਨੇ ਪਤਾ ਨਹੀਂ ਹੁਣ ਚਾਹ ਦੀ ਖੇਤਲੀ ਇਹਨਾਂ ਨੂੰ ਪੇਸ਼ ਕੀਤੀ ਜਾਂ ਸੁੱਕੀ ਮੋੜ ਦਿੱਤੇ ਆ, ਪਰ ਇਹ ਆਏ ਬਹੁਤ ਉੱਥੋਂ ਉੜਦੇ ਉੜਦੇ ਚਾਵਾਂ ਦੇ ਨਾਲ। ਇਹਨਾਂ ਨੇ ਆ ਕੇ ਜਿਹੜਾ ਇੱਥੇ ਪ੍ਰੈਸ ਨੋਟ ਜਾਰੀ ਕੀਤਾ ਉਹਦੇ 'ਚ ਤੇ ਇਹਨਾਂ ਨੇ ਦਾਅਵਾ ਇਹ ਕਰ ਦਿੱਤਾ ਕਿ ਅਰੁਣ ਜੇਤਲੀ ਕਹਿੰਦਾ ਕਿ ਜਿਹੜੀਆਂ ਅਸੀਂ ਰਿਆਇਤਾਂ ਵਧਾਈਆਂ ਉਹ ਅਸਲ ਦੇ ਵਿੱਚ ਨਵੀਆਂ ਉਦਯੋਗਿਕ ਇਕਾਈਆਂ ਤੇ ਲਾਗੂ ਹੀ ਨਹੀਂ ਹੁੰਦੀਆਂ। ਇਹਦਾ ਮਤਲਬ ਇਹ ਆ
ਕਿ ਜਿਹੜੀਆਂ ਉੱਥੇ ਪੁਰਾਣੀਆਂ ਉਦਯੋਗਿਕ ਇਕਾਈਆਂ ਲੱਗੀਆਂ, ਇਹ ਛੂਟ ਉਹਦੇ ਤੇ ਰਹੇਗੀ। ਜਿਹੜਾ ਜਾ ਕੇ ਉੱਥੇ ਕੋਈ ਨਵਾਂ ਕਾਰਖਾਨੇਦਾਰ ਆਪਦਾ ਕੰਮਕਾਰ ਕਰੂਗਾ, ਉਹਨੂੰ ਇਹ ਛੂਟਾਂ, ਇਹ ਰਿਆਇਤਾਂ ਮਿਲਣੀਆਂ ਹੀ ਨਹੀਂ। ਹੁਣ ਇਹ ਗੱਲ ਬਹੁਤ ਵੱਡੀ ਗੱਲ ਆ। ਦੇਖੋ, ਜਾਂ ਤੇ ਜਿਹੜੇ ਜੇਤਲੀ ਸਾਹਿਬ ਆ ਉਹ ਇਹਨਾਂ ਨੂੰ ਮੂਰਖ ਬਣਾ ਰਹੇ ਆ, ਤੇ ਜਾਂ ਅੱਗੇ ਆ ਕੇ ਇਹ ਲੋਕਾਂ ਨੂੰ ਮੂਰਖ ਬਣਾਉਂਦੇ ਪਏ ਆ ਕਿ ਇੱਥੇ GST ਲਾਗੂ ਆ। GST ਦੇ ਮਾਮਲੇ ਤੇ ਤਾਂ ਪਹਿਲਾਂ ਹੀ ਕੇਂਦਰ ਘਿਰਦੀ ਪਈ ਆ ਕਿ ਤੁਸੀਂ ਇੱਕ ਦੇਸ਼ ਇੱਕ ਟੈਕਸ ਦਾ ਸਿਧਾਂਤ ਲਾਗੂ ਕਰਕੇ ਉਹਦੇ ਤੋਂ ਫਿਰ ਗਏ ਹੋ। ਹੁਣ ਕੁਛ ਰਾਜਾਂ ਨੂੰ ਛੂਟਾਂ ਦੇ ਰਹੇ ਹੋ ਤੇ ਕੁਛ ਰਾਜਾਂ ਨੂੰ ਤੁਸੀਂ ਭੁੱਖੇ ਮਾਰਨ ਤੇ ਤੁਲੇ ਹੋਏ ਹੋ। ਇੱਕ ਰਾਜ ਦੇ ਵਿੱਚ ਅੱਗੇ ਜਾ ਕੇ GST ਦੀਆਂ ਦੋ ਵੰਨਗੀਆਂ ਹੋ ਜਾਣ ਕਿ ਇੱਕ ਪੁਰਾਣੀ ਉਦਯੋਗਿਕ ਇਕਾਈ ਹੈ ਜਿਹੜੀ ਉਹ ਟੈਕਸ ਫ੍ਰੀ ਹੋਵੇ, ਤੇ ਜਿਹੜੀ ਨਵੀਂ ਉਦਯੋਗਿਕ ਇਕਾਈ ਆ ਉਹ GST ਭਰੇ। ਇਹ ਇਸ ਤਰ੍ਹਾਂ ਦੀ ਕਮਾਲ ਸ਼ਾਇਦ ਇਸ ਰਾਜ ਦੇ ਵਿੱਚ ਵੇਖਣ ਨੂੰ ਮਿਲ ਜਾਵੇ। ਦੂਜੇ ਪਾਸੇ ਲੋਕ ਸਵਾਲ ਕਰਦੇ ਪਏ ਸੁਖਬੀਰ ਸਿੰਘ ਬਾਦਲ ਨੂੰ ਕਿ ਠੀਕ ਆ, ਜੇਕਰ ਤੁਸੀਂ ਇਹ ਸਾਰਾ ਕੁਝ ਲੈ ਜਾਂਦਾ, ਤੁਹਾਨੂੰ ਇਹ ਜਾਪਦਾ ਕਿ ਅਰੁਣ ਜੇਤਲੀ ਸਾਹਿਬ ਨੇ ਜੋ ਕਿਹਾ ਉਹ ਸਭੇ ਸੱਚ ਆ, ਤਾਂ ਫਿਰ ਤੁਸੀਂ ਲੋਕਾਂ ਨੂੰ ਉਹ ਪ੍ਰਮਾਣ ਪੱਤਰ ਦਿਖਾ ਦਿਓ ਜਿਹਦੇ ਤੇ ਲਿਖਿਆ ਕਿ ਨਵੀਆਂ ਉਦਯੋਗਿਕ ਇਕਾਈਆਂ ਨੂੰ ਕੋਈ ਰਿਆਇਤ, ਕੋਈ ਛੂਟ ਨਹੀਂ ਦਿੱਤੀ ਜਾਏਗੀ ਜੀ। ਕਿਉਂਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਐਲਾਨ ਕਰ ਦਿੱਤਾ, ਉਹਨੇ ਆਖਿਆ ਕਿ ਅਸੀਂ 24 ਅਗਸਤ ਨੂੰ ਜਿਹੜੇ ਸਾਡੇ ਸਾਰੇ ਵਿਧਾਇਕ ਆ ਉਹ ਇਕੱਠੇ ਹੋ ਕੇ ਅਸੀਂ ਦਿੱਲੀ ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਦਾ ਇਸ ਮੁੱਦੇ ਤੇ ਘਰ ਘੇਰਾਂਗੇ, ਕਿਉਂਕਿ ਉਹ ਕੇਂਦਰ ਦੇ ਵਿੱਚ ਵਜ਼ੀਰ ਆ। ਜਦੋਂ ਆਮ ਆਦਮੀ ਪਾਰਟੀ ਨੇ ਐਲਾਨ ਕੀਤਾ, ਉਧਰੋਂ ਕਾਂਗਰਸ ਨੇ ਵੀ ਨਾਲ ਦੀ ਨਾਲ ਐਲਾਨ ਕਰ ਦਿੱਤਾ। ਉਹ ਕਹਿੰਦੇ ਜੀ ਅਸੀਂ ਵੀ ਇਹ ਜਿਹੜੀਆਂ ਪਹਾੜੀ ਰਾਜਾਂ ਨੂੰ ਰਿਆਇਤਾਂ ਦਿੱਤੀਆਂ ਉਹਦੇ ਵਿਰੋਧ ਦੇ ਵਿੱਚ ਸੜਕਾਂ ਤੇ ਉਤਰਾਂਗੇ। ਹੁਣ ਜਦੋਂ ਕਾਂਗਰਸ ਵੀ ਸੜਕਾਂ ਤੇ ਉਤਰਦੀ ਪਈ ਆ, ਆਮ ਆਦਮੀ ਪਾਰਟੀ ਵੀ ਤੁਹਾਡੇ ਘਰ ਘੇਰ ਨੂੰ ਜਾਂਦੀ ਪਈ ਆ, ਤੇ ਤੁਸੀਂ ਉਹ ਦੱਸ ਦਿਓ, ਉਹ ਚੀਜ਼ ਵਿਖਾ ਦਿਓ ਜਿਹਦੇ ਵਿੱਚ ਇਹ ਦਰਜ ਆ ਕਿ ਨਵੀਆਂ ਉਦਯੋਗਿਕ ਇਕਾਈਆਂ ਨੂੰ ਉੱਥੇ ਛੂਟ ਨਹੀਂ ਮਿਲੇਗੀ। ਜੇ ਤੁਹਾਡੇ ਕੋਲ ਕੋਈ ਇਹਦੀ ਲਿਖੀ ਪੱਤਰੀ, ਕੋਈ ਚਿੱਠੀ ਪੱਤਰੀ ਹੈ ਹੀ ਨਹੀਂ, ਤੇ ਫਿਰ ਕਿਸ ਤਰ੍ਹਾਂ ਮੰਨ ਲਿਆ ਜਾਵੇ? ਕਿਉਂਕਿ ਮੂੰਹ ਜ਼ਬਾਨੀ ਮੌਖਿਕ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਸੀਗਾ ਕਿ ਤੁਸੀਂ ਬਿੱਲ ਨਹੀਂ ਭਰਨੇ। ਜਦੋਂ ਇੱਥੇ ਹੜ੍ਹ ਆਏ ਸੀਗੇ ਪੰਜਾਬ ਦੇ ਇੱਕ ਹਿੱਸੇ 'ਚ, ਇਹਨਾਂ ਕਿਹਾ ਸੀਗਾ ਕਿ ਬਿੱਲ ਨਹੀਂ ਭਰਨੇ, ਬਿੱਲ ਤੁਹਾਡੇ ਸਰਕਾਰ ਭਰੇਗੀ। ਇਹ ਸਾਲ 2 ਸਾਲ ਲੋਕਾਂ ਨੇ ਬਿੱਲ ਹੀ ਨਹੀਂ ਭਰੇ ਕਿ ਅਸੀਂ ਤੇ ਹੜ੍ਹਾਂ ਦੇ ਮਾਰੇ ਆ। ਉਦੋਂ ਇੱਧਰ ਮੁਕਤਸਰ ਜ਼ਿਲ੍ਹੇ 'ਚ ਖਾਸ ਤੌਰ ਤੇ ਬੜਾ ਪਾਣੀ ਆਇਆ ਸੀ, ਤੇ ਬਾਅਦ ਦੇ ਵਿੱਚ ਸਾਲ ਬਾਅਦ, 1.5 ਸਾਲ ਬਾਅਦ ਆ ਕੇ ਪਾਵਰਕਾਮ ਵਾਲਿਆਂ ਨੇ ਜਾ ਕੇ ਬੰਦੇ ਘੇਰ ਲਏ ਸੀ। ਉਹ ਕਹਿੰਦੇ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸਾਡੇ ਬਿੱਲ ਮਾਫ਼ ਕਰਤੇ ਸੀ। ਉਹ ਕਹਿੰਦੇ ਮਾਫ਼ ਨਹੀਂ ਕੀਤੇ ਸੀ, ਉਹਨਾਂ ਨੇ ਬਿੱਲ ਰਕਵਾਏ ਸੀ ਕਿ ਇਹਨਾਂ ਤੋਂ ਬਿੱਲ ਹਾਲੇ ਨਾ ਉਗਰਾਇਓ, ਬਾਅਦ 'ਚ ਉਗਰਾ ਲਿਓ। ਤੇ ਲੋਕੀ ਕਹਿੰਦੇ ਸੀ ਮਾਫ਼ ਕੀਤੇ। ਉਹ ਕਹਿੰਦੇ ਜੇ ਮਾਫ਼ ਕੀਤੇ ਆ ਤੇ ਲਿਆਓ, ਲਿਖਤ ਲਿਆਓ, ਕਿੱਥੇ ਮਾਫ਼ ਕੀਤੇ ਆ। ਇਸੇ ਤਰ੍ਹਾਂ ਕਹਿ ਦਿੱਤਾ ਗਊਸ਼ਾਲਾਵਾਂ ਨੂੰ ਜੀ ਮੁਫ਼ਤ ਬਿਜਲੀ। ਜਦੋਂ ਕੈਪਟਨ ਅਮਰਿੰਦਰ ਸਿੰਘ ਆ ਗਿਆ ਤੇ ਉਹਨੇ ਆ ਕੇ ਕੁੰਡੀਆਂ ਕੱਟ ਦਿੱਤੀਆਂ। ਉਹ ਗਊ ਸੇਵਾ ਕਮਿਸ਼ਨ ਵਾਲੇ ਕਹਿੰਦੇ ਜੀ ਮੁੱਖ ਮੰਤਰੀ ਸਾਹਿਬ ਨੇ ਆਖਿਆ ਸੀਗਾ ਕਿ ਗਾਵਾਂ ਨੂੰ ਅਸੀਂ ਮੁਫ਼ਤ ਬਿਜਲੀ ਦਿਆਂਗੇ। ਉਹ ਕਹਿੰਦੇ ਜੀ ਲਿਆਓ, ਲਿਖਤ ਲਿਆਓ। ਮੂੰਹ ਜ਼ਬਾਨੀ ਤੇ ਪ੍ਰਕਾਸ਼ ਸਿੰਘ ਬਾਦਲ ਇਹ ਵੀ ਕਹਿ ਦਿੰਦੇ ਸੀ ਕਿ ਕੋਈ ਗੱਲ ਨਹੀਂ, ਡਾਕਾ ਮਾਰ ਲਓ, ਮੈਂ ਬੈਠਾ ਕੁਛ ਨਹੀਂ ਹੋਣ ਦਿੰਦਾ। ਤੇ ਕੀ ਤੁਸੀਂ ਡਾਕਾ ਵੀ ਮਾਰ ਲੋਗੇ? ਸੋ ਮੂੰਹ ਜ਼ਬਾਨੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਆ ਕੇ ਦਾਅਵਾ ਤੇ ਕਰ ਦਿੱਤਾ, ਪਰ ਲੋਕ ਉਸ ਮੂੰਹ ਜ਼ਬਾਨੀ ਤੇ ਯਕੀਨ ਕਰਨ ਨੂੰ ਤਿਆਰ ਨਹੀਂ ਹੈ। ਔਰ ਦੂਜੇ ਪਾਸੇ ਜਿਸ ਤਰੀਕੇ ਦੀ ਰਾਜਨੀਤੀ ਹੁੰਦੀ ਪਈ ਆ, ਆਮ ਆਦਮੀ ਪਾਰਟੀ ਸੜਕਾਂ ਤੇ ਉਤਰਨ ਨੂੰ ਤਿਆਰ ਆ, ਕਾਂਗਰਸ ਵੀ ਸੜਕਾਂ ਤੇ ਉਤਰਨ ਨੂੰ ਤਿਆਰ ਆ, ਅਕਾਲੀ ਪਹਿਲਾਂ ਹੀ ਜ਼ਬਰ ਵਿਰੋਧੀ ਲਹਿਰਾਂ ਚਲਾ ਰਹੇ ਆ। ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਚੱਲਦੀ ਪਈ ਆ, ਇਹ ਸਾਰੀਆਂ ਚੀਜ਼ਾਂ ਨੂੰ ਜੇ ਵੇਖੀਏ, ਇਸ ਤਰ੍ਹਾਂ ਲੱਗਦਾ ਹੀ ਨਹੀਂ ਕਿ ਜਿਸ ਤਰ੍ਹਾਂ ਇਹ ਸਰਕਾਰ ਆ ਜਿਹੜੀ ਉਹ 5-6 ਮਹੀਨੇ ਪੁਰਾਣੀ ਆ। ਲੱਗਦਾ ਇਹ ਆ ਕਿ ਇਹ ਤੇ ਸ਼ਾਇਦ ਸਰਕਾਰ ਦਾ ਆਖਰੀ ਸਾਲ ਆ। ਜਿਸ ਤਰ੍ਹਾਂ ਦੀ ਹਲਚਲ ਹੋਣ ਡਈ ਆ, ਜਿਸ ਤਰ੍ਹਾਂ ਦੇ ਰੋਸ ਮੁਜ਼ਾਹਰੇ ਸ਼ੁਰੂ ਹੋ ਗਏ ਆ, ਜਿਸ ਤਰ੍ਹਾਂ ਦਾ ਇੱਕ ਦੂਜੇ ਨੂੰ ਘੇਰਾ ਘਰਾਵ ਸ਼ੁਰੂ ਹੋ ਗਿਆ, ਉਹ ਤੋਂ ਇਹੋ ਜਾਪਦਾ ਕਿ ਇੱਥੇ ਤੇ ਪੰਜਾਬ ਦੇ ਵਿੱਚ ਦੁਬਾਰਾ ਕਿਤੇ ਸ਼ਾਇਦ ਚੋਣਾਂ ਹੀ ਆ ਗਈਆਂ ਹੋਣ। ਜੀ 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 ਅਗਲੀ ਆਪਾਂ ਮਿੰਟੂ ਗੁਰਸਰੀ ਜੀ ਗੱਲ ਕਰਦੇ ਆ ਵੀ ਪੰਜਾਬ ਦੇ ਵਿਧਾਇਕ ਮੀਟਿੰਗ ਲਈ ਮਸੂਰੀ ਦੀਆਂ ਠੰਡੀਆਂ ਵਾਦੀਆਂ 'ਚ ਪੁੱਜੇ ਆ। ਪਹਿਲਾਂ ਗੋਆ ਜਾਂਦੇ ਸੀ, ਹੁਣ ਥੋੜਾ ਨਜ਼ਦੀਕ ਨੇ ਬਸ। ਉਹ ਕਹਿੰਦੇ ਹੁੰਦੇ ਨਾ ਕਿ ਮੁਫਤ ਦੀ ਸ਼ਰਾਬ ਹੈ ਜਿਹੜੀ ਉਹ ਕਾਜੀ ਨੂੰ ਵੀ ਹਲਾਲ ਹੁੰਦੀ ਹੈ। ਤੇ ਫਿਰ ਜਿੱਥੇ ਮਰਜ਼ੀ ਚਲੇ ਜਾਣ, ਕੀ ਫਰਕ ਪੈਂਦਾ? ਚਾਹੇ ਗੋਆ, ਚਾਹੇ ਮਸੂਰੀ, ਚਾਹੇ ਇੱਧਰ ਪਹਾੜਾਂ ਨੂੰ ਚੜ ਜਾਣ, ਕੋਈ ਫਰਕ ਨਹੀਂ ਪੈਂਦਾ। ਇਹਨਾਂ ਨੇ ਕਿਹੜਾ ਆਪਣੀ ਜੇਬ ਦੇ ਵਿੱਚੋਂ ਟਿਕਟ ਕਟਾਉਣੀ ਹੈ ਰੋਡਵੇਜ਼ ਦੀ ਜਾਂ ਕਿਸੇ ਟ੍ਰੇਨ ਦੀ? ਇਹਨਾਂ ਨੇ ਘੁੱਗੂ ਵਾਲੀ ਕਾਰ ਤੇ ਚੜ ਜਾਣਾ। ਦੇਖੋ, ਜਿਹੜੀ ਇਹਨਾਂ ਦੀ ਯਾਤਰਾ ਹੈ ਮਸੂਰੀ ਦੀ, ਅਸਲ ਦੇ ਵਿੱਚ ਇਹਦੇ ਪਿੱਛੇ ਵਜ੍ਹਾ ਇਹ ਦੱਸੀ ਜਾ ਰਹੀ ਹੈ ਕਿ ਇਹਨਾਂ ਨੇ ਜਾ ਕੇ ਉੱਥੇ ਮੀਟਿੰਗ ਕਰਨੀ ਆ। ਔਰ ਇਹ ਜਿਹੜੀ ਇੱਕ ਵਿਧਾਨਕ ਕਮੇਟੀ ਹੈ ਜਿਹਨੂੰ ਪਬਲਿਕ ਅੰਡਰਟੇਕਿੰਗ ਕਮੇਟੀ ਕਹਿ ਦਿੰਦੇ ਆ,
ਉਹ ਕਹਿੰਦੇ ਜੀ ਇਹਨਾਂ ਨੇ ਮੀਟਿੰਗ ਕਰਨੀ ਆ ਔਰ ਅੱਗੇ ਵੀ ਇਸ ਤਰ੍ਹਾਂ ਦੀਆਂ ਮੀਟਿੰਗਾਂ ਜਿਹੜੀਆਂ ਬਾਹਰੀ ਰਾਜਾਂ 'ਚ ਹੁੰਦੀਆਂ। ਜਿਹੜਾ ਸਾਡਾ ਵਿਧਾਨ ਸਭਾ ਦਾ ਇੱਥੇ ਦਾ ਸੈਕਟਰੀ ਹੈ ਸ਼ਸ਼ੀ ਲਖਨਪਾਲ ਮਿਸ਼ਰਾ ਜੀ, ਉਹ ਕਹਿੰਦਾ ਜੀ ਕਿ ਇਹਨਾਂ ਮੀਟਿੰਗਾਂ ਦਾ ਮੰਤਵ ਇਹ ਹੁੰਦਾ ਵਾ ਕਿ ਤੁਸੀਂ ਬਾਹਰਲੇ ਰਾਜਾਂ ਦੀਆਂ ਇਸ ਤਰ੍ਹਾਂ ਦੀਆਂ ਕਮੇਟੀਆਂ ਦੇ ਨਾਲ ਜਾ ਕੇ ਤਾਲਮੇਲ ਕਰੋ, ਉਹ ਤੁਹਾਡਾ ਕੰਮ ਵੇਖਣ ਤੇ ਤੁਸੀਂ ਉਹਨਾਂ ਦਾ ਕੰਮ ਵੇਖੋ। ਇਹ ਹਾਲੇ ਤੱਕ ਵੇਖਾ ਵਿਖਾਈ ਨਹੀਂ ਮੁੱਕੀ। ਉਹਨਾਂ ਨੇ ਤਾਂ ਭਾਵੇਂ ਇਹਨਾਂ ਤੋਂ ਸਿੱਖ ਲਿਆ ਹੋਵੇ, ਇਹ ਉੱਥੋਂ ਕੀ ਸਿੱਖ ਕੇ ਆਏ ਆ ਅੱਜ ਤੱਕ ਸਾਨੂੰ ਤੇ ਪਤਾ ਨਹੀਂ ਲੱਗਿਆ, ਪਰ ਇਹਨਾਂ ਦਾ ਆਉਣਾ ਜਾਣਾ ਹਾਲੇ ਵੀ ਲੱਗਾ। ਦੂਜੇ ਪਾਸੇ ਕੁਛ ਜਥੇਬੰਦੀਆਂ, ਖਾਸ ਤੌਰ ਤੇ ਕਿਸਾਨ ਜਥੇਬੰਦੀਆਂ ਜਿਹੜੀਆਂ, ਉਹ ਕਹਿੰਦੀਆਂ ਕਿ ਮਾਂ ਫੋਸੀ ਪੋਸੀ ਪੁੱਤ ਘੀਰੇ ਮਿੰਸੇ। ਇੱਥੇ ਤੇ ਸਾਡੇ ਘਰਾਂ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਕਰਦੇ ਪਏ ਆ, ਖਜ਼ਾਨਾ ਜਿਹੜਾ ਉਹ ਪੀਪੇ ਵਾਂਗੂ ਖਾਲੀ ਖੜਕਦਾ ਪਿਆ, ਤੇ ਇਹਨਾਂ ਨੂੰ ਮਸੂਰੀ ਦੀਆਂ ਵਾਦੀਆਂ 'ਚ ਜਾ ਕੇ ਮੀਟਿੰਗਾਂ ਕਰਨ ਦੀ ਪਈ ਆ। ਉਹ ਕਹਿੰਦੇ ਆ ਕਿ ਰਵਾਇਤੀ ਬੰਦ ਹੋਣੀ ਚਾਹੀਦੀ ਆ, ਤੋੜ ਦੇਣੀਆਂ ਚਾਹੀਦੀਆਂ ਕਮੇਟੀਆਂ ਪੰਜਾਬ ਨੂੰ, ਇਹਦਾ ਫਾਇਦਾ ਕੀ ਆ। ਦੂਜੀ ਗੱਲ ਇੱਕ ਹੋ ਰਿਹਾ, ਦੇਖੋ ਇਹ ਮੀਟਿੰਗ ਜਿਹੜੀ ਹੋਣੀ ਹੈ ਉਹ ਤੇ ਹੋਣੀ ਸੀ ਅੱਜ ਮੰਗਲਵਾਰ, ਪਰ ਇਹ ਜਿਹੜੇ ਵਿਧਾਇਕ ਸੀਗੇ ਇਹ ਉੱਥੇ ਪਹੁੰਚ ਗਏ ਆ ਸ਼ਨੀਵਾਰ, ਯਾਨੀ ਜਿਹੜਾ 2 ਦਿਨ ਦਾ ਐਕਸਟਰਾ ਖਰਚਾ ਬਚਾਇਆ ਜਾ ਸਕਦਾ ਸੀ ਉਹ ਵੀ ਇਹਨਾਂ ਵਿਧਾਨ ਪਾਲਕਾਂ ਨੇ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਚਲੋ ਮੰਨ ਲੈਂਦੇ ਆ ਕਿ ਮੀਟਿੰਗ ਇਹਨਾਂ ਦੀ ਮਸੂਰੀ ਦੇ ਵਿੱਚ ਜ਼ਰੂਰੀ ਹੋਏਗੀ, ਪਰ ਆ ਜਿਹੜਾ 2-3 ਦਿਨ ਜਾ ਕੇ ਪਹਿਲਾਂ ਉੱਥੇ ਜਮਾਵੜਾ ਲਾ ਦੇਣਾ, ਇਹ ਸਮਝ ਤੋਂ ਪਰੇ ਦੀ ਗੱਲ ਆ। ਵੈਸੇ ਇਸ ਤਰ੍ਹਾਂ ਦੀਆਂ ਮੀਟਿੰਗਾਂ ਅਸੀਂ ਅਤੀਤ ਦੇ ਵਿੱਚ ਵੀ ਬੜੀਆਂ ਦਿਲਚਸਪ ਵੇਖੀਆਂ। ਇੱਕ ਵਾਰੀ ਵਿਧਾਨ ਸਭਾ ਦੀ ਲਾਇਬ੍ਰੇਰੀ ਲਈ ਇਹਨਾਂ ਨੇ ਕਿਤਾਬਾਂ ਖਰੀਦਣੀਆਂ ਸੀ। ਕਿਤਾਬਾਂ ਖਰੀਦਣ ਲਈ ਕੁਝ ਵਿਧਾਇਕਾਂ ਦੀ ਕਮੇਟੀ ਬਣਾ ਦਿੱਤੀ ਗਈ ਜੀ, ਔਰ ਕਮਾਲ ਦੀ ਗੱਲ ਹੈ ਕਿ ਉਸ ਕਮੇਟੀ ਨੇ ਇੱਕ ਮੀਟਿੰਗ ਜਾ ਕੇ ਗੋਆ ਦੇ ਵਿੱਚ ਕੀਤੀ, ਦੂਸਰੀ ਜਾ ਕੇ ਚੇਨਈ ਦੇ ਵਿੱਚ ਕੀਤੀ, ਤੇ ਤੀਸਰੀ ਜਿੱਥੇ ਇਹ ਕਰਦੇ ਪਏ ਇੱਥੇ ਮਸੂਰੀ ਦੇ ਵਿੱਚ ਕੀਤੀ ਸੀ। ਔਰ ਕਮਾਲ ਦੀ ਗੱਲ ਆ ਕਿ ਕਿਤਾਬਾਂ ਖਰੀਦਣ ਲਈ ਜਿਹੜੀਆਂ ਇਹ 3 ਮੀਟਿੰਗਾਂ ਹੋਈਆਂ, ਇਹਨਾਂ ਦਾ ਕੁੱਲ ਖਰਚਾ ਲਗਭਗ 10 ਲੱਖ ਰੁਪਈਆ ਸੀ। ਤੇ ਜਦੋਂ ਸਾਰੀਆਂ ਮੀਟਿੰਗਾਂ ਦਾ ਸਿਲਸਿਲਾ ਖਤਮ ਹੋ ਗਿਆ, ਕਿਤਾਬਾਂ ਖਰੀਦੀਆਂ ਗਈਆਂ, ਉਹ ਕਿਤਾਬਾਂ ਦੀ ਜਿਹੜੀ ਕੁੱਲ ਕੀਮਤ ਸੀ ਉਹ ਸੀ ਮਹਿਜ਼ 3 ਲੱਖ ਰੁਪਈਆ। ਯਾਨੀ ਕਿਤਾਬਾਂ ਦੀ ਖਰੀਦ 3 ਲੱਖ ਦੀ ਹੋਣੀ ਸੀ, ਤੇ ਕਿਤਾਬਾਂ ਦੀ ਖਰੀਦ ਵਾਸਤੇ ਜਿਹੜੀ ਸਲਾਹ ਮਸ਼ਵਰੀ ਚੱਲੀ ਉਹ ਪੰਜਾਬ ਨੂੰ ਦੇ ਖਜ਼ਾਨੇ ਨੂੰ 10 ਲੱਖ 'ਚ ਪੈ ਗਈ। ਸੋ ਮੀਟਿੰਗਾਂ ਇਹੋ ਜਿਹੀਆਂ ਹੀ ਆ, ਔਰ ਇਹਨਾਂ ਮੀਟਿੰਗਾਂ ਤੋਂ ਇੱਕ ਨਤੀਜਾ ਅਸੀਂ ਇਹ ਵੀ ਕੱਢ ਸਕਦੇ ਹਾਂ, ਜਿਵੇਂ ਪੰਜਾਬੀ ਚਾਹੁੰਦੇ ਹੁੰਦੇ ਨਾ ਕਿ ਤੌੜੀ ਦਾ ਇੱਕੋ ਦਾਣਾ ਟੋਹ ਕੇ ਪਤਾ ਲੱਗ ਜਾਂਦਾ, ਤੇ ਇੱਥੇ ਤੇ ਵਾਹਵਾ ਦਾਣੇ ਟੋਲੇ ਹੁਣ ਲੋਕਾਂ ਨੇ। ਪਤਾ ਲੱਗਦਾ ਪਿਆ ਕਿ ਇਸ ਤੌੜੀ ਦੇ ਵਿੱਚ ਜਿਹੜੀ ਦਾਲ ਆ ਉਹ ਪਿਛਲੀ ਤੌੜੀ ਦੀ ਦਾਲ ਦੇ ਨਾਲੋਂ ਕੋਈ ਜੁਦਾ ਨਹੀਂ, ਕੋਈ ਵੱਖਰੀ ਨਹੀਂ, ਲਗਭਗ ਉਹੋ ਜਿਹੀ ਆ। ਉਹੋ ਜਿਹੇ ਕੁਚੱਜ ਹੁਣ ਤੱਕ ਸਾਹਮਣੇ ਆਉਂਦੇ ਪਏ ਆ। ਇਹਨਾਂ ਕੁਚੱਜਾਂ ਨੂੰ ਰੋਕਣ ਦੀ ਜ਼ਰੂਰਤ ਆ, ਕਿਉਂਕਿ ਦੇਖੋ ਠੀਕ ਹੈ ਤੁਹਾਡੀਆਂ ਜ਼ਰੂਰੀ ਮੀਟਿੰਗਾਂ ਜਿਹੜੀਆਂ ਹੋਣੀਆਂ ਚਾਹੀਦੀਆਂ, ਪਰ ਇਸ ਤਰ੍ਹਾਂ ਵਿਧਾਇਕਾਂ ਦਾ ਜਾ ਕੇ 2 ਦਿਨ 4 ਦਿਨ ਪਹਿਲੇ ਜਾ ਕੇ ਉੱਥੇ ਬਹਿ ਜਾਣਾ, ਇਹ ਬਹੁਤ ਕੁਛ ਹੈ ਜਿਹੜਾ ਸੋਚਣ ਲਈ ਮਜਬੂਰ ਕਰਦਾ। ਦੂਜੀ ਗੱਲ ਇੱਕ ਇਹਦੇ ਵਿੱਚ ਰਾਜ ਕਰਮਵੀਰ ਸਿੰਘ ਜੀ ਸੋਚਣ ਵਾਲੀ ਇਹ ਵੀ ਹੈ ਕਿ ਮੀਟਿੰਗ ਉੱਥੇ ਕਾਹਤੋਂ ਹੋਣ ਰਹੀ ਆ, ਮੀਟਿੰਗ ਦਾ ਮੰਤਵ ਕੀ ਆ। ਮੀਟਿੰਗ ਦਾ ਮੰਤਵ ਇਹ ਆ ਕਿ ਸਰਕਾਰੀ ਬੱਸਾਂ ਜਿਹੜੀਆਂ ਬਹੁਤ ਪੁਰਾਣੀਆਂ ਹੋ ਗਈਆਂ, ਕੰਡਮ ਹੋ ਗਈਆਂ, ਕਿ ਇਹਨਾਂ ਨੂੰ ਵੇਚਿਆ ਜਾਵੇ ਜਾਂ ਇਹਨਾਂ ਦੀ ਰਿਪੇਅਰ ਕਰਾ ਕੇ ਇਹਨਾਂ ਨੂੰ ਚੱਲਦਾ ਰੱਖਿਆ ਜਾਵੇ। ਸੋ ਇਹ ਫੈਸਲਾ ਕਰਨਾ ਕਮੇਟੀ ਨੇ। ਹੁਣ ਦੇਖੋ ਕਿ ਇਹ ਫੈਸਲਾ ਕਰਨ ਲਈ ਉਹ ਮਸੂਰੀ ਗਏ ਆ, ਹੁਣ ਇਹਦੇ ਬਾਰੇ ਫੈਸਲਾ ਕਿਸੇ ਹੋਰ ਰਾਜ ਤੋਂ ਲੈਣਾ, ਹੋਰ ਰਾਜ ਤੋਂ ਸਲਾਹ ਲੈਣੀ ਹੈ, ਤੇ ਫਿਰ ਮੈਂ ਕਹਿੰਦਾ ਕਿ ਇਹਨਾਂ ਨਾਲ ਤਾਂ ਕੋਈ ਨਕਮਾ ਤੇ ਕੋਈ ਨਠੱਲਾ ਬੰਦਾ ਹੀ ਨਹੀਂ ਹੋਣਾ ਕਿ ਇੰਨੇ ਕੰਮ ਲਈ ਜੇ ਮਸੂਰੀ ਦੇ ਵਿੱਚ ਜਾ ਕੇ ਉੱਥੋਂ ਦੇ ਵਿਧਾਨ ਪਾਲਕਾਂ ਤੋਂ ਇਹ ਸਲਾਹਾਂ ਲੈਂਦੇ ਫਿਰਦੇ ਆ, ਤੇ ਫਿਰ ਇਹਨਾਂ ਨੂੰ ਥੋੜਾ ਜਿਹਾ ਅੰਤਰ ਝਾਤ ਮਾਰਨੀ ਚਾਹੀਦੀ ਹੈ। ਦੇਖੋ ਇਸ ਕਮੇਟੀ ਦੇ ਵਿੱਚ ਸਿਰਫ ਤੇ ਸਿਰਫ 11 ਵਿਧਾਇਕ ਆ। ਜੇ ਇਸ ਤਰ੍ਹਾਂ ਦਾ ਫੈਸਲਾ ਲੈਣਾ ਸੀ ਤੇ ਘੱਟੋ ਘੱਟ ਇਸ ਮਹਿਕਮੇ ਦੇ ਨਾਲ ਜੁੜੇ ਅਧਿਕਾਰੀ ਤੇ ਲੈ ਕੇ ਜਾਂਦੇ, ਚਲੋ ਉਹ ਵੀ ਨਾਲ ਘੁੰਮ ਫਿਰ ਆਉਂਦੇ, ਘੱਟੋ ਘੱਟ ਜਿਹੜਾ ਮੰਤਵ ਸੀ ਉਸ ਮੰਤਵ ਦੀ ਪੂਰਤੀ ਤੇ ਹੋ ਜਾਂਦੀ। ਜੀ ਜੀ ਬਿਲਕੁਲ। ਤੇ ਮਿੰਟੂ ਗੁਰਸਰੇ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।